ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 30 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਵੀਰ ਕੌਰ ਬਾਸੀ ਐਲਗਰੋਵ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ US ਦੀ ਸੁਪਰੀਮ ਕੋਰਟ ਹਰ ਰੋਜ਼ ਨਵੇਂ ਤੋਂ ਨਵਾਂ ਜਿਹੜਾ ਝਟਕਾ ਆ ਉਹ ਬਾਈਡਨ ਸਰਕਾਰ ਨੂੰ ਦੇ ਰਹੀ ਹੈਗੀ ਆ। ਅੱਜ ਜਿਹੜਾ ਝਟਕਾ ਦਿੱਤਾ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਟੂਡੈਂਟਸ ਦੇ $20,000 ਤੱਕ ਦੇ ਲੋਨ ਆ ਉਹਨਾਂ ਨੂੰ ਮਾਫ ਕਰ ਦਿੱਤਾ ਜਾਊਗਾ। ਲੋਅਰ ਕੋਰਟ ਨੇ ਇਹਦੇ ਅਗੇਂਸਟ ਡਿਸੀਜਨ ਦਿੱਤਾ ਸੀ ਤੇ ਅੱਜ US ਦੀ ਸੁਪਰੀਮ ਕੋਰਟ ਨੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਬਲੌਕ ਕਰ ਦਿੱਤਾ ਵੀ ਤੁਸੀਂ ਜੋ ਸਟੂਡੈਂਟਸ ਦਾ ਲੋਨ ਆ, ਜਿਹਨੀ ਲੋਨ ਲਏ ਹੋ ਆ, ਉਹਨਾਂ ਨੂੰ ਮਾਫ ਨਹੀਂ ਕਰ ਸਕਦੇ ਹੈਗੇ। ਸੋ $20,000 ਦੇ ਕਰੀਬ ਸਟੂਡੈਂਟਸ ਦਾ ਲੋਨ ਮਾਫ ਹੋਣਾ ਸੀ। ਹਾਲਾਂਕਿ ਕਈ ਮਹੀਨਿਆਂ ਦੇ ਲਈ ਉਹਨਾਂ ਦੀਆਂ ਜੋ ਪੇਮੈਂਟਸ ਆ ਉਹ ਡਿਲੇ ਕਰ ਦਿੱਤੀਆਂ ਗਈਆਂ ਸੀ ਅੱਗੇ ਤੇ ਅੱਗੇ। ਸੋ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਨਹੀਂ ਕਰ ਸਕੂਗਾ। ਪ੍ਰੈਜ਼ੀਡੈਂਟ ਬਾਈਡਨ ਹੁਣੀ ਹੁਣ ਨਵਾਂ ਐਕਸ਼ਨ ਦੇਖੂਗੇ ਵੀ ਕਿਸ ਤਰ੍ਹਾਂ ਜੋ ਸਟੂਡੈਂਟ ਲੋਨ ਬੋਰੋਵਰਸ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਜਿਸ ਟਾਈਮ ਤੇ ਸਵੇਰੇ ਜਦੋਂ US ਦੀ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਵੀ ਅਸੀਂ ਬਲੌਕ ਕਰਨ ਜਾ ਰਹੇ ਹਾਂ ਸਟੂਡੈਂਟ ਡੈਪਟ ਰਿਲੀਫ ਪਲਾਨ, ਤੇ ਉਸ ਟਾਈਮ ਦੇ ਉੱਤੇ 15 ਮਿੰਟਾਂ ਬਾਅਦ ਹੀ ਇੱਕ ਆਪਣੇ ਜੋ ਐਡਵਾਈਜ਼ਰਸ ਆ ਉਹਨਾਂ ਦੀ ਮੀਟਿੰਗ ਰੱਖੀ ਹੈਗੀ ਆ। ਉਹਨਾਂ ਦਾ ਕੀ ਨਵਾਂ ਐਕਸ਼ਨ ਹੋ ਸਕਦਾ ਹੈਗਾ। ਐਜੂਕੇਸ਼ਨ ਸੈਕਟਰੀ ਮਿਗੂਅਲ ਕਾਰਡੋਨਾ ਉਹ ਵੀ ਵਾਈਟ ਹਾਊਸ ਪਹੁੰਚ ਰਹੇ ਆ ਕਿ ਕੀ ਆਪਾਂ ਇਸ ਇਸ਼ੂ ਦੇ ਉੱਤੇ ਕਰ ਸਕਦੇ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ US ਦੀ ਸੁਪਰੀਮ ਕੋਰਟ ਦਾ ਜੋ ਡਿਸੀਜਨ ਹੈਗਾ ਆ ਉਹ ਉਹਨਾਂ ਦੇ ਸੀਨੀਅਰ ਏਡਸ ਵੱਲੋਂ ਦੱਸ ਦਿੱਤਾ ਗਿਆ ਸੀ ਅੱਜ ਸਵੇਰੇ। ਤੇ ਇਹ ਜੋ ਡਿਸੀਜਨ ਆਇਆ ਆ, ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ ਜਿੰਨੇ ਵੀ ਆਪਣੇ ਬੱਚੇ ਹੈਗੇ ਜਿਨ੍ਹਾਂ ਦੇ ਲੋਨ ਸਟੂਡੈਂਟ ਲੋਨ ਲਏ ਹੋ ਆ ਪ੍ਰਾਈਵੇਟ ਯੂਨੀਵਰਸਿਟੀਆਂ ਜਾਂਦੇ ਜਾਂ ਹੋਰ, ਉਹ ਕਰੋਨਾ ਵਾਇਰਸ ਦੇ ਦੌਰਾਨ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ $20,000 ਤੱਕ ਲੋਨ ਹਰ ਇੱਕ ਬੱਚੇ ਦੇ ਮਾਫ ਕਰ ਦਿੱਤੇ ਜਾਊਗੇ, ਪਰ ਉਹ ਹੁਣ ਅੱਜ ਸੁਪਰੀਮ ਕੋਰਟ ਨੇ ਕਹਿ ਦਿੱਤਾ US ਦੀ ਨੇ ਵੀ ਮਾਫ ਨਹੀਂ ਕੀਤੇ ਜਾ ਸਕਦੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰਕੇ ਇਸ ਵੇਲੇ ਫਰਾਂਸ ਦੇ ਵਿੱਚ ਇੱਕ ਨੌਜਵਾਨ ਨੂੰ ਪੁਲਿਸ ਦੀ ਗੋਲੀ ਦੇ ਨਾਲ ਉਹਦੀ ਮੌਤ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਲਗਾਤਾਰ ਭੜਕ ਰਿਹਾ ਤੇ ਇਹ ਤੀਜਾ ਦਿਨ ਹੈ ਜਦੋਂ ਫਰਾਂਸ ਦੇ ਵਿੱਚ ਕਾਰਾਂ ਨੂੰ ਅੱਗ ਲਾਈ ਜਾ ਰਹੀ ਹੈ ਤੇ ਬਹੁਤ ਸਾਰੇ ਥਾਵਾਂ ਤੇ ਅੱਗਾਂ ਲੱਗੀਆਂ ਨੇ। ਹੁਣ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਐਮਨੂਅਲ ਮੈਕਰੋਨ, ਉਹਨਾਂ ਨੇ ਇਹਨਾਂ ਜਿਹੜੀ ਹਿੰਸਾ ਵਾਪਰੀ ਉਹਦੀ ਨਿਖੇਧੀ ਕੀਤੀ ਤੇ ਉਹਨਾਂ ਨੇ ਆਖਿਆ ਕਿ ਇਸ ਮਾਮਲੇ ਦੇ ਵਿੱਚ ਲੈ ਕੇ ਜਿਹੜੇ ਲੋਕ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਰਹੇ ਨੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਊਗੀ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਐਮਰਜੈਂਸੀ ਮੀਟਿੰਗ ਜਿਹੜੀ ਹੈ ਉਹਨਾਂ ਨੇ ਡਿਕਲੇਅਰ ਕੀਤੀ ਹੈ। ਉਹ ਕਹਿੰਦੇ ਵੀ ਕੋਈ ਵੀ ਜਿਹੜਾ ਵਾਇਲੈਂਸ ਨੂੰ ਹੈ ਜਸਟੀਫਾਈ ਨਹੀਂ ਕਰੂਗਾ ਤੇ ਨਾਲ ਹੀ ਸਟੇਟ ਆਫ ਐਮਰਜੈਂਸੀ ਦਾ ਉਹਨਾਂ ਨੇ ਐਲਾਨ ਕੀਤਾ। ਤੇ ਹੁਣ ਤੱਕ ਪਤਾ ਲੱਗਿਆ ਕਿ ਘੱਟੋ ਘੱਟ 3 ਦਿਨਾਂ ਦੀ ਅੱਗਜਣੀ ਤੋਂ ਬਾਅਦ ਪੁਲਿਸ ਨੇ 875 ਲੋਕਾਂ ਨੂੰ ਜਿਹੜਾ ਉਹ ਅਰੈਸਟ ਕੀਤਾ। ਦੱਸਦੇ ਚੱਲੀਏ ਕਿ ਵੀਰਵਾਰ ਦੀ ਗੱਲ ਆ, ਜਦੋਂ ਲੰਘੇ ਜਿਹੜੇ ਦਿਨਾਂ ਦੀ ਗੱਲ ਹੈ, ਜਦੋਂ ਇੱਕ 17 ਸਾਲਾ ਮੁੰਡੇ ਦੀ ਜਿਹੜਾ ਕਿ ਨਾਹਲ ਦੱਸਿਆ ਗਿਆ ਜਿਹਦਾ ਨਾਮ, ਉਹਦੀ ਡੈਥ ਹੋ ਗਈ ਸੀ ਪੁਲਿਸ ਦੀ ਗੋਲੀ ਲੱਗਣ ਦੇ ਨਾਲ। ਤੇ ਉਸ ਤੋਂ ਬਾਅਦ ਇਹਨਾਂ ਮਸਲਿਆਂ ਨੂੰ ਪੁਲਿਸ ਵੱਲੋਂ ਨਸਲੀ ਜਿਹੜੇ ਅਤਿਆਚਾਰ ਕੀਤੇ ਜਾਂਦੇ ਆ ਉਹਨਾਂ ਦੇ ਨਾਲ ਜੁੜਿਆ ਗਿਆ। ਤੇ ਫਿਰ ਹੁਣ ਜਿਹੜੇ
ਫਰਾਂਸ ਦੇ ਵਿੱਚ ਕਈ ਥਾਵਾਂ ਤੇ ਲੋਕਾਂ ਨੇ ਅੱਗਾਂ ਲਾਈਆਂ ਤੇ ਕਈ ਥਾਵਾਂ ਤੇ ਰੋਸ ਮੁਜ਼ਾਹਰੇ ਕੀਤੇ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮਿਨਿਸਟਰ ਨੇ, ਇੰਟੀਰੀਅਰ ਮਿਨਿਸਟਰ ਨੇ ਫਰਾਂਸ ਦੇ, ਗੈਰਲਡ ਡਰਮਿਨਨ, ਉਹਨਾਂ ਨੇ ਦੱਸਿਆ ਕਿ ਹੁਣ ਤੱਕ 249 250 ਦੇ ਕਰੀਬ ਪੁਲਿਸ ਵਾਲੇ ਜਿਹੜੇ ਆ ਉਹ ਇੰਜਰਡ ਹੋ ਚੁੱਕੇ ਆ। ਇਹ ਜਿਹੜੀ ਹਿੰਸਾ ਜਿਹੜੀ ਆ ਫੈਲੀ ਹੈ ਤੇ ਤਕਰੀਬਨ ਹੁਣ ਪੁਲਿਸ 40,000 ਪੁਲਿਸ ਦਾ ਜਿਹੜਾ ਬੰਦਾ ਵਾ, ਪੁਲਿਸ ਦੇ ਜਿਹੜੇ ਅਫੀਸ਼ੀਅਲਸ ਨੇ, ਉਹਨਾਂ ਨੂੰ ਫਰਾਂਸ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਇਹਨਾਂ ਦੇ ਹਿੰਸਾ ਵਾਪਰ ਰਹੀ ਹੈ ਕਈ ਸ਼ਹਿਰਾਂ ਦੇ ਵਿੱਚ, ਤਾਂ ਉੱਥੇ ਜਿਹੜਾ ਡਿਪਲੋਏ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੈਰਿਸ ਦੇ ਵਿੱਚ ਨਾਈਕੀ ਤੇ ਜ਼ਾਰਾ ਦੇ ਜਿਹੜੇ ਸ਼ੋਅਰੂਮ ਹੈ ਉਹਨਾਂ ਉਹਨਾਂ ਦੇ ਨਾਲ ਲੱਗਦੇ ਜਿਹੜੀਆਂ ਹੋਰ ਸ਼ੋਅਰੂਮ ਸੀਗੇ ਜਾਂ ਹੋਰ ਸ਼ਾਪਸ ਸੀਗੀਆਂ, ਉਹਨਾਂ ਦੇ ਵਿੱਚ ਵੜ ਕੇ ਭਾਰੀ ਭੰਨ-ਤੋੜ ਜਿਹੜੀ ਆ ਇਹਨਾਂ ਨੇ ਹੰਗਾਮਾਕਾਰੀਆਂ ਨੇ, ਮੁਜ਼ਾਹਰਾਕਾਰੀਆਂ ਨੇ ਕੀਤੀ ਹੈ। ਤੇ ਉਸ ਤੋਂ ਬਾਅਦ ਪਾਓ ਸਿਟੀ ਦੇ ਵਿੱਚ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੌਬ ਆ ਉਹਨੇ ਹਿੰਸਾ ਕੀਤੀ ਸੀ ਤੇ ਕਈ ਦਰਜਨਾਂ ਕਾਰਾਂ ਦੀ ਜਿਹੜੀ ਆ ਉਹ ਭੰਨ-ਤੋੜ ਕੀਤੀ ਸੀ। ਹੁਣ ਇੱਕ ਵਾਰ ਫਿਰ ਤੋਂ ਫਰਾਂਸ ਦੇ ਵਿੱਚ ਕਈ ਥਾਵਾਂ ਤੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਤੇ ਹਾਲਾਤ ਇਹ ਬਣੇ ਨੇ ਕਿ ਐਮਲ ਮੈਕਰੋਨ ਨੂੰ ਇੱਕ ਹੰਗਾਮੀ ਮੀਟਿੰਗ ਜਿਹੜੀ ਆ ਉਹ ਸੱਦਣੀ ਪਈ ਸੀ। ਜੀ ਇਸੇ ਤਰ੍ਹਾਂ ਜਿੱਦਾਂ ਮੈਂ ਪਹਿਲੀ ਖਬਰ ਦੇ ਵਿੱਚ ਕਰ ਰਿਹਾ ਸੀ ਸਟੂਡੈਂਟ ਲੋਨ ਨੂੰ ਲੈ ਕੇ, ਸੋ ਇਹਦੇ ਨਾਲ ਕਹਿੰਦੇ ਇਕਨੋਮੀ ਦੇ ਉੱਤੇ ਕਾਫੀ ਵੱਡਾ ਅਸਰ ਪਊਗਾ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਸਟੂਡੈਂਟ ਪੇਮੈਂਟ ਨਹੀਂ ਦੇ ਰਿਹਾ ਸੀ। ਹੁਣ ਉਹਨਾਂ ਦੀਆਂ ਪੇਮੈਂਟ ਸ਼ੁਰੂ ਹੋ ਜਾਣਗੀਆਂ, ਕਿਸੇ ਦੀਆਂ $300-400 ਤੇ ਕਈ ਲੋਕ ਲੇ ਆਫ ਵੀ ਹੋ ਚੁੱਕੇ ਆ ਤੇ ਸੇਵਿੰਗ ਕਰਦੇ ਨਹੀਂ ਅਮਰੀਕਨ, ਆਪਾਂ ਨੂੰ ਪਤਾ ਹੀ ਆ। ਸੋ ਯੂਐਸ ਦੀ ਸੁਪਰੀਮ ਕੋਰਟ ਵੱਲੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਨੂੰ ਸਟ੍ਰਾਈਕ ਕਰਨ ਤੋਂ ਬਾਅਦ ਅੱਜ ਜੋ ਬਾਈਡਨ ਹੁਣੀ ਆਪਣੇ ਐਜੂਕੇਸ਼ਨ ਸੈਕਟਰੀ ਤੇ ਹੋਰ ਉਹਨਾਂ ਦੇ ਐਡਵਾਈਜ਼ਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ। ਯੂਐਸ ਦੀ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ 6 ਜਾਣੇ ਦੇ ਮੁਕਾਬਲੇ 3 ਜਾਣੇ ਦੇ ਨਾਲ ਰੂਲਿੰਗ ਹੋਈ ਆ। 6 ਜਾਣੇ ਕਹਿੰਦੇ ਵੀ ਨਹੀਂ ਦਿੱਤਾ ਜਾ ਸਕਦਾ। ਇਹ ਐਕਸਪੈਕਟਡ ਹੀ ਸੀ, ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਅਗੇਂਸਟ ਹੀ ਜਾਣਾ ਸੀਗਾ। ਟੋਟਲ ਜੇ ਹਾਊਸਹੋਲਡ ਦੀ ਐਜੂਕੇਸ਼ਨ ਡੈਪਟ ਦੇਖਦੀ ਜਾਈਏ, ਐਜੂਕੇਸ਼ਨ ਦਾ ਕਰਜ਼ਾ ਟੋਟਲ ਅਮਰੀਕਾ ਦੇ ਵਿੱਚ ਇਸ ਟਾਈਮ $1.6 ਟ੍ਰਿਲੀਅਨ ਦਾ ਹੈਗਾ। ਸੋ ਹੋਪਫੁਲੀ ਕਹਿੰਦੇ ਵੀ ਜਦੋਂ ਲੋਕ ਪੇਮੈਂਟ ਦੇਣੀਆਂ ਸ਼ੁਰੂ ਕਰ ਦੋਗੇ ਤੇ ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਆ ਫਰਕ ਪਊਗਾ। ਨਿਊਯਾਰਕ ਫੈਡਰਲ ਰਿਸਰਚ ਨੇ ਉਹਨਾਂ ਨੇ ਕਿਹਾ ਵੀ $440 ਬਿਲੀਅਨ ਲੋਨ ਇੱਕ ਇਸ ਐਲੀਜੀਬਲ ਸੀਗੇ ਇਸ ਰਿਲੀਫ ਲਈ, ਜੇ ਸੁਪਰੀਮ ਕੋਰਟ ਜੋ ਬਾਈਡਨ ਉਹਨਾਂ ਦੇ ਹੱਕ ਵਿੱਚ ਆ ਜਾਂਦੀ, ਹਾਂ ਵੀ ਤੁਸੀਂ $20,000 ਮਾਫ ਕਰ ਸਕਦੇ ਹੋ, ਪਰ ਉਹਨਾਂ ਨੇ ਡਿਸੀਜਨ ਜਿਹੜਾ ਆ ਉਹਦੇ ਉਲਟ ਦਿੱਤਾ ਹੈਗਾ। ਸੋ ਜੋ ਇਕਨੋਮਿਸਟ ਆ ਉਹ ਇਹ ਸੋਚ ਰਹੇ ਆ ਵੀ ਹੁਣ ਜੋ ਪੇਮੈਂਟਸ ਹੈਗੀਆਂ ਆ ਉਹ ਬੜੀ ਜਲਦੀ ਸਟਾਰਟਸ ਹੋ ਜਾਣਗੀਆਂ। ਸੋ ਲੋਕਾਂ ਨੂੰ ਜਿਨ੍ਹਾਂ ਨੇ ਲੋਨ ਲਏ ਹੋ ਆ ਸਾਰਿਆਂ ਨੂੰ ਪੇਮੈਂਟਸ ਦੇਣੀਆਂ ਪੈਣਗੀਆਂ। ਇੰਟਰਸਟ ਰੇਟ ਅੱਜ ਕੱਲ੍ਹ ਕਾਫੀ ਵਧਿਆ ਹੋਇਆ ਹੈ, ਸੋ ਨੈਚੁਰਲੀ ਪੇਮੈਂਟ ਵੀ ਉਹਨਾਂ ਦੀਆਂ ਜਿਹੜੀਆਂ ਆ ਉਹ ਵੱਧ ਜਾਣੀਆਂ ਹੈਗੀਆਂ ਆ। ਤੇ ਬਹੁਤ ਸਾਰੇ ਇਕਨੋਮਿਸਟ ਇਹ ਸੋਚ ਰਹੇ ਆ ਵੀ ਇਹਦੇ ਨਾਲ ਰਿਸੈਸ਼ਨ ਵੀ ਆ ਸਕਦਾ, ਕਿਉਂਕਿ ਬਹੁਤ ਵੱਡਾ ਅਮਾਉਂਟ ਆ ਤੇ ਲੋਕ ਕੀ ਕਰੂਗੇ ਜਿਹੜੇ ਇਸ ਪ੍ਰੋਗਰਾਮ ਦੇ ਤਹਿਤ ਆ ਵੀ ਉਹ ਪੈਸੇ ਖਰਚਣੇ ਘਟਾ ਦੇਣਗੇ, ਟਰੈਵਲ ਕਰਨਾ ਘਟਾ ਦੇਣਗੇ। ਸੋ ਉਹਦੇ ਨਾਲ ਜੋ ਇਕਨੋਮੀ ਦੇ ਉੱਤੇ ਵੀ ਅਸਰ ਪਊਗਾ। ਈਵਨ ਦੋ ਯੂਐਸ ਦੀਆਂ ਬੈਂਕਸ ਨਹੀਂ ਦੇਖ ਰਹੀਆਂ ਵੀ ਉੱਥੇ ਰਿਸੈਸ਼ਨ ਹੋਊਗਾ, ਪਰ ਜੋ ਮੋਰਗਨ ਸਟਾਨਲੇ ਨੇ ਨੋਟ ਕੀਤਾ ਆ ਵੀ ਜੋ ਬੱਚਿਆਂ ਦੀਆਂ ਪੇਮੈਂਟਸ ਆ 200 ਤੋਂ ਲੈ ਕੇ $300 ਹੋਣਗੀਆਂ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਡਿਸਪੋਜ਼ੇਬਲ ਇਨਕਮ ਆ ਉਹ ਬਹੁਤ ਘੱਟ ਹੋਊਗੀ ਤੇ ਆਲਰੇਡੀ ਜੋ ਸੇਲਸ ਹੈਗੀਆਂ ਆ ਉਹ ਸਟੋਰਾਂ ਦੇ ਵਿੱਚ ਡਾਊਨ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਕੈਨੇਡਾ ਤੋਂ ਹੈ। ਕੈਨੇਡਾ ਦੀ ਵਾਟਰਲੂ ਜਿਹੜੀ ਯੂਨੀਵਰਸਿਟੀ ਉਹਦੇ ਵਿੱਚ ਇੱਕ ਜੈਂਡਰ ਮਸਲੇ ਉੱਤੇ ਜਿਹੜੀ ਕਲਾਸ ਚੱਲ ਰਹੀ ਸੀ ਤੇ ਉੱਥੇ ਚਾਕੂ ਦੇ ਨਾਲ ਕੀਤੇ ਗਏ ਹਮਲੇ ਦੇ ਵਿੱਚ ਪ੍ਰੋਫੈਸਰ ਤੇ 2 ਵਿਦਿਆਰਥੀ ਜ਼ਖਮੀ ਦੱਸੇ ਗਏ ਨੇ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਗੱਲ ਕਹੀ ਹੈ ਤੇ ਇਹ ਵੀ ਦੱਸਿਆ ਗਿਆ ਕਿ ਜ਼ਖਮੀਆਂ ਦੀ ਹਾਲਤ ਜਿਹੜੀ ਹੈ ਸਥਿਰ ਹੈ ਤੇ ਉਂਝ ਯੂਨੀਵਰਸਿਟੀ ਆਫ ਵਾਟਰਲੂ ਦੇ ਵਿੱਚ ਹੋਏ ਹਮਲੇ ਦੇ ਕਾਰਨਾਂ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਤਫਤੀਸ਼ਕਾਰ ਨੇ ਜਿਹੜੇ ਉਹਨਾਂ ਵੱਲੋਂ ਸ਼ੱਕੀ ਹਮਲਾਵਰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪਤਾ ਲੱਗਿਆ ਕਿ ਨਿਕ ਮੈਨਿੰਗ ਨੇ ਇਹਦੀ ਪਛਾਣ ਜਿਹੜੀ ਆ ਉਹ ਯੂਨੀਵਰਸਿਟੀ ਕਮਿਊਨਿਟੀ ਦੇ ਮੈਂਬਰ ਵਜੋਂ ਕੀਤੀ ਹੈ, ਪਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਨਾ ਕਰ ਦਿੱਤੀ ਕਿ ਹਮਲਾਵਰ ਇੱਕ ਵਿਦਿਆਰਥੀ ਹੈ। ਉਹਨਾਂ ਨੇ ਕਿਹਾ ਕਿ ਹਮਲੇ ਦੇ ਵਿੱਚ 2 ਵਿਦਿਆਰਥੀਆਂ ਤੇ ਇੱਕ ਪ੍ਰੋਫੈਸਰ ਤੇ ਚਾਕੂ ਦੇ ਨਾਲ ਵਾਰ ਕੀਤੇ ਗਏ। ਯੂਨੀਵਰਸਿਟੀ ਦੇ ਵਿਦਿਆਰਥੀ ਯੂਸਫ ਕੇਮਾਕ ਨੇ ਦੱਸਿਆ ਕਿ ਹਮਲੇ ਮੌਕੇ ਜਮਾਤ ਦੇ ਵਿੱਚ ਕਲਾਸ ਦੇ ਵਿੱਚ 40 ਦੇ ਕਰੀਬ ਜਿਹੜੇ ਵਿਦਿਆਰਥੀ ਆ ਉਹ ਮੌਜੂਦ ਸੀਗੇ। ਜੀ ਅਗਲੀ ਖਬਰ ਵੱਲ ਵੀ ਚਲੀਏ ਤੇ ਯੂਐਸ ਦੀ ਸੁਪਰੀਮ ਕੋਰਟ ਨੇ ਇੱਕ ਹੋਰ ਵੱਡਾ ਡਿਸੀਜਨ ਦਿੱਤਾ ਹੈਗਾ ਆ। ਉਹ ਇੱਕ ਡਿਜ਼ਾਈਨਰ ਸੀਗਾ
ਕੇਕ ਦਾ, ਤੇ ਉਸਨੇ ਇੱਕ ਗੇ ਕਪਲ ਨੂੰ ਇਹ ਜੋ ਕੇਕ ਆ ਦੇਣ ਤੋਂ ਨਾ ਕਰ ਦਿੱਤੀ ਸੀ ਵੀ ਭਈ ਵੀ ਮੈਂ ਇਸ ਨਾਲ ਐਗਰੀ ਨਹੀਂ ਕਰਦਾ, ਇਸ ਕਰਕੇ ਮੈਂ ਤੁਹਾਨੂੰ ਵੇਚ ਨਹੀਂ ਸਕਦਾ। ਸੋ ਅਲਟੀਮੇਟਲੀ ਇਹ ਕੇਸ ਯੂਐਸ ਦੀ ਸੁਪਰੀਮ ਕੋਰਟ ਦੇ ਕੋਲ ਗਿਆ ਸੀ, ਤੇ ਯੂਐਸ ਦੀ ਸੁਪਰੀਮ ਕੋਰਟ ਨੇ ਜੋ ਜਿਸਨੇ ਕੇਸ ਕੀਤਾ ਸੀ, ਜਿਹਦੇ ਅਗੇਂਸਟ ਹੋਇਆ ਸੀ ਕੇਸ ਵੀ ਹਾਂ ਇਸਨੇ ਸਾਡੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਕੀਤੀ ਆ, ਯੂਐਸ ਦੀ ਸੁਪਰੀਮ ਕੋਰਟ ਉਹਦੇ ਹੱਕ ਦੇ ਵਿੱਚ ਆਈ ਹੈਗੀ ਆ। ਉਹਨਾਂ ਨੇ ਇਹ ਕਿਹਾ ਆ ਵੀ ਇਹ ਅਗਲੇ ਦੀ ਮਰਜ਼ੀ ਆ ਜੇ ਉਸਨੇ ਕਰਨਾ ਆ ਜਾਂ ਨਹੀਂ। ਕੰਜ਼ਰਵੇਟਿਵ ਮੈਜੋਰਟੀ ਜੋ ਯੂਐਸ ਦੀ ਸੁਪਰੀਮ ਕੋਰਟ ਆ, ਉਹਨਾਂ ਨੇ ਸ਼ੁੱਕਰਵਾਰ ਨੂੰ ਰੂਲਿੰਗ ਦਿੱਤੀ ਵੀ ਜੋ ਕ੍ਰਿਸਚੀਅਨ ਗ੍ਰਾਫਿਕ ਆਰਟਿਸਟ ਹੈਗਾ ਆ, ਉਹ ਡਿਜ਼ਾਈਨ ਕਰਦਾ ਹੈਗਾ ਵੈਡਿੰਗ ਦੀਆਂ ਵੈਬਸਾਈਟਸ, ਤੇ ਉਸਨੇ ਸੇਮ ਸੈਕਸ ਕਪਲ ਜੋ ਸੀਗੇ ਉਹਨਾਂ ਦਾ ਵੈਬ ਡਿਜ਼ਾਈਨ ਕਰਨ ਤੋਂ ਨਾ ਕਰ ਦਿੱਤੀ, ਤੇ ਉਸ ਤੋਂ ਬਾਅਦ ਜੋ ਆ ਉਸ ਦੇ ਉੱਤੇ ਲਾਸੂਟ ਫਾਈਲ ਕੀਤਾ ਗਿਆ ਸੀ। ਸੋ ਯੂਐਸ ਦੀ ਸੁਪਰੀਮ ਕੋਰਟ ਨੇ 6 ਦੇ ਮੁਕਾਬਲੇ 3 ਦੇ ਨਾਲ ਡਿਜ਼ਾਈਨਰ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਗਈ, ਉਹਨਾਂ ਨੇ ਇਹ ਕੇਸ ਕੀਤਾ ਹੈਗਾ। ਕੋਲੋਰਾਡੋ ਦਾ ਇਹ ਕੇਸ ਸੀ। ਕੋਲੋਰਾਡੋ ਦੇ ਲਾਅ ਦੇ ਮੁਤਾਬਕ ਡਿਸਕ੍ਰਿਮੀਨੇਸ਼ਨ ਸੈਕਸ਼ੂਅਲ ਓਰੀਐਂਟੇਸ਼ਨ ਦੇ ਉੱਤੇ ਜੇ ਆ ਉਹ ਬੈਨ ਹੈਗੀ ਆ, ਉਹ ਬੰਦ ਹੈਗੀ ਆ। ਸੈਕਸ਼ੂਅਲ ਓਰੀਐਂਟੇਸ਼ਨ, ਰੇਸ, ਜੈਂਡਰ ਤੇ ਹੋਰ ਕੁਝ ਜੋ ਕਰੈਕਟਰਸ ਹੈਗੇ ਉਹਨਾਂ ਕਰਕੇ ਉਹ ਬੰਦ ਸੀ, ਬੈਨ ਸੀ। ਪਰ ਸੁਪਰੀਮ ਕੋਰਟ ਨੇ ਇਸ ਨੂੰ ਉਲਟ ਕਰ ਦਿੱਤਾ ਆ। ਹੁਣ ਉਸ ਬੰਦੇ ਨੂੰ ਜਿਹੜਾ ਆ ਕੋਈ ਵੀ ਕਿਸੇ ਤਰ੍ਹਾਂ ਦਾ ਪੈਸੇ ਵਗੈਰਾ ਜਾਂ ਹੋਰ ਨਹੀਂ ਦੇਣੇ ਪੈਣਗੇ। ਜੀ ਜੀ। ਕਈ ਵਾਰੀ ਤੁਸੀਂ ਦੇਖੋ ਕਿ ਦੁਨੀਆ ਦੇ ਵਿੱਚ ਕੈਸੇ ਇਨਸਾਨ ਹੁੰਦੇ ਆ। ਧਰਮ ਹਰ ਇੱਕ ਦਾ ਨਿੱਜੀ ਮਸਲਾ, ਪਰ ਸਵੀਡਨ ਦੇ ਵਿੱਚ ਈਦ ਅਲ ਅਜ਼ਹਾ ਦੇ ਮੌਕੇ ਦੇ ਸਟਾਕਹੋਮ ਦੀ ਇੱਕ ਮਸਜਿਦ ਦੇ ਬਾਹਰ ਇੱਕ ਸ਼ਖਸ ਨੇ ਕੁਰਾਨ ਨੂੰ ਜਿਹੜਾ ਅੱਗ ਲਗਾ ਕੇ ਰੋਸ ਮੁਜ਼ਾਹਰਾ ਕੀਤਾ। ਇਹਦੇ ਲਈ ਸਵੀਡਿਸ਼ ਸਰਕਾਰ ਤੋਂ ਉਹਨੇ ਪਰਮਿਸ਼ਨ ਲਈ ਸੀ। CNN ਦੇ ਮੁਤਾਬਕ ਇਹ ਜਿਹੜੀ ਹੈ ਇੱਕ ਦੇਖੋ ਤੁਸੀਂ ਬੜੀ ਗੱਲ ਹੈ ਕਿ ਇੰਡੀਵਿਜੂਅਲ ਦੀ ਜਿਹੜੀ ਫਰੀडम ਹੈ ਉਹਦੇ ਤਹਿਤ ਇੱਕ ਦਿਨ ਦੇ ਪ੍ਰਦਰਸ਼ਨ ਦੇ ਲਈ ਇਹ ਬੰਦੇ ਨੇ ਇਜਾਜ਼ਤ ਮੰਗੀ, ਤੇ ਬਾਅਦ ਇਸ ਪ੍ਰੋਟੈਸਟ ਦੇ ਵਿੱਚ ਸਿਰਫ ਇੱਕ ਹੀ ਬੰਦੇ ਨੇ ਆਪਣੇ ਟਰਾਂਸਲੇਟਰ ਦੇ ਨਾਲ ਇਹ ਸ਼ਾਮਲ ਹੋਇਆ ਸੀ। ਪਤਾ ਲੱਗਿਆ ਜਿਹੜੀ ਰॉयटर्स ਨਿਊਜ਼ ਏਜੰਸੀ ਹੈ ਉਹਦੇ ਮੁਤਾਬਕ ਇਹਨੇ ਕੁਰਾਨ ਦੇ ਜਿਹੜੇ ਕੁਝ ਪੰਨੇ ਫੜੇ ਤੇ ਬਾਅਦ ਦੇ ਵਿੱਚ ਉਸ ਨੂੰ ਅੱਗ ਲਾਤੀ, ਤੇ ਇਸ ਨੇ ਸਵੀਡਨ ਦਾ ਝੰਡਾ ਵੀ ਜਿਹੜਾ ਲਹਿਰਾਇਆ। ਉਸ ਤੋਂ ਬਾਅਦ ਪ੍ਰੋਟੈਸਟ ਕਰ ਰਹੇ ਇਸ ਬੰਦੇ ਨੂੰ 200 ਤੋਂ ਵੱਧ ਲੋਕਾਂ ਨੇ ਦੇਖਿਆ, ਤੇ ਕੁਝ ਨੇ ਉਹਦੇ ਪੱਖ ਦੇ ਵਿੱਚ ਨਾਅਰੇ ਵੀ ਲਾਏ, ਕੁਝ ਨੇ ਇਹਨੂੰ ਗਾਲਾਂ ਵੀ ਕੱਢੀਆਂ। ਇਹਦੇ ਵਿੱਚ ਇੱਕ ਬੰਦਾ ਅਰਬੀ ਭਾਸ਼ਾ ਦੇ ਵਿੱਚ ਗੋਡ ਇਜ਼ ਗ੍ਰੇਟ ਜਿਹੜਾ ਉਹ ਚੀਕਦਾ, ਤੇ ਇਹਦੇ ਵੱਲ ਪੱਥਰ ਵੀ ਜਿਹੜਾ ਚਲਾਉਂਦਾ। ਪਰ ਤੁਸੀਂ ਦੇਖੋ ਕਿ ਪੱਥਰ ਚਲਾਉਣ ਵਾਲੇ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ, ਕਿਉਂਕਿ ਇਹਦੇ ਕੋਲੇ ਮਨਜ਼ੂਰੀ ਸੀਗੀ ਕਿ ਬਈ ਮੈਂ ਪ੍ਰੋਟੈਸਟ ਕਰਨਾ ਹੈ। ਹਾਲਾਂਕਿ ਇਹਨੇ ਸ਼ਾਇਦ ਇਹ ਦੱਸਿਆ ਕਿ ਨਹੀਂ ਦੱਸਿਆ ਕਿ ਉਹਨੇ ਕਿਉਂ ਪ੍ਰੋਟੈਸਟ ਕਰਨਾ, ਉਹਦਾ ਆਧਾਰ ਕੀ ਹੈ। ਤੇ ਜਿਹੜੀ ਇੱਕ ਇੰਡੀਵਿਜੂਅਲ ਦੀ ਫਰੀडम ਹੈ, ਇਹਦੇ ਨਾਂ ਤੇ ਉੱਤੇ ਤੁਰਕੀ ਨੇ ਗੱਲ ਕਹੀ ਹੈ ਕਿ ਹੁਣ ਸਵੀਡਨ ਦੇ ਵਿੱਚ ਇਸਲਾਮੋਫੋਬੀਆ ਫੈਲਾਇਆ ਜਾ ਰਿਹਾ ਹੈ। ਉਹਨਾਂ ਨੇ ਇਸ ਮਸਲੇ ਤੇ ਤੁਰਕੀ ਮੁਲਕ ਨੇ ਵਿਰੋਧ ਜਤਾਇਆ, ਵਿਰੋਧ ਦਰਜ ਕਰਾਇਆ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਘਟਨਾਵਾਂ ਇਹ ਜਿਹੜੀ ਹੈ ਇੱਕ ਇੰਡੀਵਿਜੂਅਲ ਦੀ ਆਜ਼ਾਦੀ ਦੇ ਵਿੱਚ ਨਹੀਂ ਆਉਂਦੀ, ਇਹ ਇੱਕ ਅਪਰਾਧ ਹੈ। ਤੇ ਨਾਲ ਹੀ ਉੱਥੋਂ ਵਿਦੇਸ਼ ਮੰਤਰੀ ਨੇ ਜਿਹੜੇ ਹਾਕਨ ਫਿਦਾਨ, ਉਹਨਾਂ ਨੇ ਟਵੀਟ ਕੀਤਾ ਕਿ ਇਹ ਕੋਈ ਵੀ ਬੰਦਾ ਇੱਕ ਵਿਅਕਤੀ ਵਿਸ਼ੇਸ਼ ਦੀ ਆਜ਼ਾਦੀ ਦਾ ਨਾਂ ਲੈ ਕੇ ਜਾਂ ਉਹਦਾ ਲਾਹਾ ਲੈ ਕੇ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਉਹ ਅੱਗ ਲਾਉਂਦਾ ਤਾਂ ਉਹ ਬੜੀ ਮਾੜੀ ਤੇ ਮੰਦਭਾਗੀ ਗੱਲ ਹੈ। ਇਹਨੂੰ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ, ਇਹਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਉਹ ਕਹਿੰਦੇ ਕਿ ਦੇਸ਼ ਨਾਟੋ ਦੇ ਵਿੱਚ ਸ਼ਾਮਲ ਹੋ ਕੇ ਸਾਡਾ ਸਾਥੀ ਬਣਨਾ ਚਾਹੁੰਦਾ ਤਾਂ ਉਹਨੂੰ ਇਸਲਾਮੋਫੋਬੀਆ ਫੈਲਾ ਰਹੇ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਕਾਬੂ ਕਰਨਾ ਹੋਊਗਾ। ਸੋ ਸਵੀਡਨ ਦੇ ਜਿਹੜੇ PM ਹੈ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਹੁਣ ਇਸ ਤੋਂ ਬਾਅਦ ਕੋਈ ਐਸਾ ਵਾਕਿਆ ਨਾ ਹੋਵੇ, ਅਸੀਂ ਇਹਨੂੰ ਜਿਹੜਾ ਯਕੀਨੀ ਕਰਾਂਗੇ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਜਿੱਥੇ ਖੁਦ ਲੋਕ ਜਿਹੜੇ ਆ ਉਹ ਖੁਦ ਕਾਨੂੰਨ ਨੂੰ ਹੱਥ ਦੇ ਵਿੱਚ ਲੈਂਦੇ ਆ, ਪਰ ਕਾਨੂੰਨ ਦੀ ਹੀ ਜਿਹੜੀਆਂ ਨੇ ਲੂਪਹੋਲਸ ਉਹਨਾਂ ਦਾ ਫਾਇਦਾ ਲੈ ਜਾਂਦੇ ਆ। ਬਾਅਦ ਦੇ ਵਿੱਚ ਕੁਝ ਲੋਕਾਂ ਨੇ ਸਵੀਡਨ ਦੇ ਝੰਡੇ ਵੀ ਸਾੜੇ ਨੇ। ਸੋ ਇਹ ਸਾਰਾ ਕੁਝ ਵਾਪਰਿਆ ਇੱਕ ਧਾਰਮਿਕ ਗ੍ਰੰਥ ਜਿਹੜਾ ਕਿ ਮੁਸਲਮਾਨ ਭਾਈਚਾਰੇ ਦਾ ਧਾਰਮਿਕ ਗ੍ਰੰਥ ਹੈ, ਉਸ ਨੂੰ ਇੱਕ ਬੰਦੇ ਨੇ ਪਹਿਲਾਂ ਪ੍ਰੋਟੈਸਟ ਦੀ ਮਨਜ਼ੂਰੀ ਲਈ ਤੇ ਬਾਅਦ ਦੇ ਵਿੱਚ ਸਟਾਕਹੋਮ ਦੀ ਇੱਕ ਮਸਜਿਦ ਦੇ ਬਾਹਰ ਜਾ ਕੇ ਉਹਨੇ ਪ੍ਰੋਟੈਸਟ ਕਰਕੇ ਤੇ ਕੁਰਾਨ ਨੂੰ ਹੀ ਅੱਗ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ। ਜੀ ਅਗਲੀ ਖਬਰ ਵੱਲ ਚਲੀਏ ਤਾਂ ਯੂਨਾਈਟਿਡ 에ਅਰਲਾਈਨ ਜੋ ਸੈਨ ਫਰਾਂਸਿਸਕੋ ਤੋਂ ਜਿਹੜੀਆਂ ਫਲਾਈਟ ਚੱਲਦੀਆਂ ਉਹ ਬਹੁਤ ਜ਼ਿਆਦਾ ਡਿਲੇ ਹੋਈਆਂ ਆ, ਬਹੁਤ ਫਲਾਈਟਸ ਕੈਂਸਲ ਵੀ ਹੋਈਆਂ ਆ, ਜਿਹਦੇ ਕਰਕੇ ਜੋ ਪੈਸੇਂਜਰ ਆ ਉਹ ਬਹੁਤ ਔਖੇ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੂਨਾਈਟਿਡ 에ਅਰਲਾਈਨ ਫਲਾਈਟਸ ਦੇ ਜੋ ਇਹ ਪੈਸੇਂਜਰਸ ਆ
ਉਹਨਾਂ ਦੀਆਂ ਇਹ ਫਲਾਈਟਸ ਆ ਇਸ ਹਫ਼ਤੇ ਦੇ ਲਈ ਕੈਂਸਲ ਕੀਤੀਆਂ ਗਈਆਂ ਕਿਉਂਕਿ 에ਅਰਲਾਈਨ ਇੱਕ ਮੌਸਮ ਖਰਾਬ ਨੂੰ ਲੈ ਕੇ ਤੇ ਦੂਜਾ ਸਟਾਫਿੰਗ ਪ੍ਰੋਬਲਮ ਨੂੰ ਲੈ ਕੇ ਕਾਫੀ ਸਟਕ ਹੈਗੀ ਆ। ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਯੂਨਾਈਟਿਡ ਦੇ ਨਾਲ ਟਰੈਵਲ ਕਰਦੇ ਹੈਗੇ। ਲੋਕ ਕਹਿੰਦੇ ਵੀ ਸਾਡੀਆਂ ਓਰੀਜਨਲ ਪਲਾਨ ਸੀਗੀਆਂ, ਕਿਸੇ ਨੇ ਕਿਸੇ ਦੋਸਤ ਨੂੰ, ਕਿਸੇ ਨੇ ਕਿਸੇ ਨਿਆਣੇ ਦੇ ਕੋਲ ਏਦਾਂ ਮਿਲਣ ਗਿਲਣ ਜਾਣਾ ਸੀ ਕਿਉਂਕਿ 4th ਜੁਲਾਈ ਵੀ ਆਉਣ ਵਾਲੀ ਹੈ, ਉਹਦੇ ਨਾਲ ਛੁੱਟੀਆਂ ਹੁੰਦੀਆਂ ਹੈਗੀਆਂ ਜੀ ਤੇ ਯੂਨਾਈਟਿਡ 에ਅਰਲਾਈਨ ਦੀਆਂ 400 ਤੋਂ ਵੱਧ ਫਲਾਈਟਸ ਕੈਂਸਲ ਹੋਈਆਂ ਆ ਨੇਸ਼ਨ ਵਾਈਡ। 3000 ਲੋਸਟ ਹੋਈਆਂ ਨੇਸ਼ਨ ਵਾਈਡ ਤੇ ਇੱਥੇ ਹੋਈਆਂ 400 ਦੇ ਕਰੀਬ। ਜੀ ਸ਼ੈਨਨ ਕ੍ਰਿਜ਼ਰ ਕਰਕੇ ਇੱਕ ਫੈਮਿਲੀ ਆ, ਉਹ ਕਹਿੰਦੀ ਵੀ ਮੈਂ ਸਦਰਨ ਕੈਲੀਫੋਰਨੀਆ ਤੋਂ ਕਨੈਕਟਿੰਗ ਫਲਾਈਟ ਸੀਗੀ ਮੇਰੀ ਅਟਲਾਂਟਾ ਦੀ, ਹੁਣ ਮੈਂ ਇੱਥੇ ਸਟਕ ਹੋ ਗਈ ਹਾਂ, ਸਮਾਨ ਵੀ ਉਹਦੇ ਵਿੱਚ ਲੱਦਿਆ ਹੋਇਆ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜੋ ਲੋਕ ਹੈਗੇ ਆ ਉਹਨਾਂ ਦੇ ਵਿਊ ਪੁਆਇੰਟ ਉਹਨੇ ਲਏ ਆ ਵੀ ਕਿੱਦਾਂ ਹਨਾ। ਏਦਾਂ ਹੀ ਕ੍ਰਿਸਟਾ ਫੈਲਡਮਨ ਕਰਕੇ ਸੈਨ ਫਰਾਂਸਿਸਕੋ ਦੇ ਆ। ਉਹ ਕਹਿੰਦੀ ਆ ਵੀ ਇਹ ਬਹੁਤ ਬੈਡ ਆ, ਮੈਂ ਤਾਂ ਛੁੱਟੀਆਂ ਦੇ ਉੱਤੇ ਜਾਣਾ ਸੀ ਤੇ ਹੁਣ ਇਸ ਟਾਈਮ ਦੇ ਉੱਤੇ 에ਅਰਲਾਈਨ ਨੇ ਸਾਰਾ ਕੁਝ ਮੈਸ ਅਪ ਕਰ ਦਿੱਤਾ ਹੈਗਾ। ਯੂਨਾਈਟਿਡ 에ਅਰਲਾਈਨ ਇਹ ਕਹਿੰਦੀ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੰਪਰੂਵਮੈਂਟ ਕਰਨ ਦੀ ਤਾਂ ਕਿ ਕੈਂਸਲੇਸ਼ਨ ਨਾ ਹੋਣ, ਪਰ ਜੋ ਵੈਦਰ ਆ ਉਹ ਕਾਫੀ ਮੈਸ ਅਪ ਇਸ ਟਾਈਮ ਦੇ ਉੱਤੇ ਕਰ ਰਿਹਾ ਹੈਗਾ। ਜੀ ਹਰਜੋਤ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਜੀ ਇੱਕ ਬ੍ਰੇਕ ਤੋਂ ਬਾਅਦ। ਜੀ ਜੀ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਜਦੋਂ ਹੀ ਕੁਦਰਤ ਨੇ ਇਨਸਾਨ ਨੂੰ ਪੈਦਾ ਕੀਤਾ ਤੇ ਕੁਦਰਤ ਨੇ ਇਹ ਸੋਚਿਆ ਨਹੀਂ ਹੋਣਾ ਵੀ ਜਿਹੜਾ ਇਨਸਾਨ ਆ ਇਹ ਇੰਨੇ ਪੁੱਠੇ ਕੰਮ ਕਰੂਗਾ ਤੇ ਜਿਹਦੇ ਨਾਲ ਪੂਰੀ ਜਿਹੜੀ ਆ ਪਲੈਨਟ ਆ ਉਹਦੇ ਉੱਤੇ ਅਸਰ ਪਊਗਾ। ਜੀ ਸੋ ਈਵਨ ਇਨਸਾਨਾਂ ਨੇ ਵੀ ਨਹੀਂ ਸੋਚਿਆ ਹੋਣਾ ਵੀ ਅਸੀਂ ਧਰਤੀ ਦੇ ਵਿੱਚੋਂ ਪਾਣੀ ਕੱਢ ਕੇ ਪੀਵਾਂਗੇ, ਕਿਉਂਕਿ ਇੰਨੇ ਦਰਿਆ, ਨਦੀਆਂ, ਸਾਰਾ ਕੁਝ ਕੁਦਰਤ ਨੇ ਦਿੱਤਾ ਸੀ। ਤੇ ਅੱਜ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਨਵੀਂ ਸਟੱਡੀ ਆਈ ਆ ਵੀ ਜਿਹੜੇ ਲੋਕਾਂ ਨੇ, ਆਮ ਹਿਊਮਨਸ ਨੇ ਪਾਣੀ ਕੱਢਿਆ, ਗਰਾਊਂਡ ਵਾਟਰ ਕੱਢਿਆ, ਉਹਦੇ ਨਾਲ ਅਰਥ ਟਿਲਟ ਹੋਈ ਹੈਗੀ ਆ, ਅਰਥ ਜੀ ਦੇ ਵਿੱਚ ਸ਼ਿਫਟ ਹੋਇਆ ਹੈਗਾ ਆ। ਸੋ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਪਾਣੀ ਆ ਉਹ ਧਰਤੀ ਦੇ ਵਿੱਚੋਂ ਕੱਢਿਆ ਗਿਆ ਆ। ਕਹਿੰਦੇ ਵੀ ਜੋ ਲੋਕ ਆ, ਹਿਊਮਨਸ ਆ, ਬੰਦੇ ਆ, ਉਹਨਾਂ ਨੇ ਡਰਿੰਕਿੰਗ ਵਾਟਰ ਅੰਡਰਗਰਾਉਂਡ ਜੋ ਰਿਜ਼ਰਵਾਇਰਸ ਆ ਉਹਨਾਂ ਚੋਂ ਜੋ ਪਾਣੀ ਪੁੱਲ ਕੀਤਾ ਹੈਗਾ 1993 ਤੋਂ ਲੈ ਕੇ 2010 ਤਾਈਂ। ਇਹ ਜੀ ਸਟੱਡੀ ਹੈ ਜੇ ਪਹਿਲਾਂ ਦੀ ਆ, ਜਦੋਂ 2010 ਤੋਂ ਬਾਅਦ ਦੀ ਆਣੀ ਆ। ਕਹਿੰਦੇ ਵੀ 93 ਤੋਂ ਲੈ ਕੇ 2010 ਤਾਈਂ 2150 ਗੀਗਾ ਟਨ ਆਫ ਗਰਾਊਂਡ ਵਾਟਰ। ਜੇ ਆਪਾਂ ਸਿੰਪਲ ਲੈਂਗੁਏਜ ਦਸੀਏ ਤਾਂ ਕਹਿੰਦੇ 860 ਮਿਲੀਅਨ 올림픽 ਸਵਿਮਿੰਗ ਪੂਲਸ ਬਣਦੇ ਹੈਗੇ ਆ। ਸੋ ਇਹ ਨਵੀਂ ਸਟੱਡੀ ਆਈ ਆ ਜੀਓ ਫਿਜ਼ੀਕਲ ਰਿਸਰਚ ਲੈਟਰਸ ਦੇ ਵਿੱਚ ਜੂਨ 15 ਨੂੰ ਪਬਲਿਸ਼ ਹੋਈ ਆ। ਸੋ ਇੰਨਾ ਪਾਣੀ ਕੱਢਣ ਦੇ ਨਾਲ ਕਹਿੰਦੇ ਜੋ ਧਰਤੀ ਆ 31.5 ਇੰਚ ਈਸਟਵਰਡ ਟਿਲਟ ਹੋਈ ਆ। ਕਾਫੀ ਵੱਡਾ ਅਮਾਉਂਟ ਆ 31.5 ਇੰਚ। ਬਹੁਤ ਸਾਰੇ ਲੋਕ ਇਹ ਸੋਚੂਗੇ ਵੀ ਸ਼ਾਇਦ ਜਿਹੜੀ ਧਰਤੀ ਆ ਉਹ ਪਰਫੈਕਟ ਸਪੇਅਰ ਹੈਗੀ ਆ। ਕਹਿੰਦੇ ਵੀ ਇਦਾਂ ਹੈ ਨਹੀਂ, ਇਹ ਓਬਲੇਟ ਸਪੀਅਰਾਇਡ ਹੈਗੀ ਆ। ਕਿਤੇ ਹਾਈ ਮਾਊਂਟੇਨਸ ਆ, ਡੀਪ ਓਸ਼ਨ ਟ੍ਰੈਂਚਸ ਹੈਗੇ ਆ, ਮਾਸ ਅਨਈਵਨਲੀ ਡਿਸਟ੍ਰੀਬਿਊਟਡ ਹੈਗਾ ਆ। ਸੋ ਇੱਕ ਜੇਮਸ ਫੈਮਿਗਲੀਅਰਟੀ ਕਰਕੇ ਹਾਈਡਰੋਲੋਜਿਸਟ ਹੈਗੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਵਿੱਚ, ਉਹ ਕਹਿੰਦਾ ਵੀ ਮੈਂ ਇਦਾਂ ਸੋਚਦਾ ਵੀ ਧਰਤੀ ਜੋ ਆ ਉਹ ਵਾਟਰ ਲੌਗ ਸੌਫਟਬਾਲ ਵਾਂਗ ਹੈਗੀ ਆ। ਤੇ ਜਦੋਂ ਸੌਫਟਬਾਲ ਜਾਂ ਬੇਸਬਾਲ ਸੋਕ ਹੋ ਜਾਂਦਾ ਆ ਤੇ ਇਹ ਵਾਟਰ ਲੌਗਡ ਹੋ ਜਾਂਦਾ, ਤੇ ਜਦੋਂ ਅਸੀਂ ਉਹਨੂੰ ਸਿੱਟ ਦਿੰਦੇ ਆ ਵੀ ਉਹ ਬਬਲਸ ਫਨੀ ਟਾਈਪ ਆਫ ਜਿਹੜੇ ਬਣਦੇ ਹੈਗੇ ਆ। ਸੋ ਕਹਿੰਦੇ ਵੀ ਜਿਹੜਾ ਇਸ ਸਾਰੇ ਕਾਸੇ ਦੇ ਨਾਲ ਪੋਲ ਦੇ ਵਿੱਚ ਵੀ ਜੋ ਟਿਲਟ ਹੋਇਆ 23.5 ਡਿਗਰੀ। ਸੋ ਈਵਨ ਦੋ ਤੁਹਾਨੂੰ ਲੱਗਦਾ ਨਹੀਂ ਏਡਾ ਵੱਡਾ ਅਮਾਉਂਟ ਆ, ਪਰ ਐਗਜ਼ੈਕਟ ਪੋਜੀਸ਼ਨ ਜਿਹੜੀ ਪੋਲ ਦੀ ਆ ਉਹ ਚੇਂਜ ਹੋਈ ਹੈਗੀ ਆ। ਤੇ ਇਹ ਕੀ ਵਿਊਨ ਸਿਊ ਕਰਕੇ ਇੱਕ ਜੀਓ ਫਿਜ਼ਿਕਸ ਹੈਗੇ ਆ, ਸਿਓਲ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ, ਇਹ ਉਹਨਾਂ ਨੇ ਜੁਆਇੰਟ ਸਟੱਡੀ ਜੋ ਕੀਤੀ ਹੈਗੀ ਆ। ਕਹਿੰਦੇ ਵੀ ਐਵਰੀ ਮੂਮੈਂਟ ਚੇਂਜ ਹੋ ਰਿਹਾ ਹੈ ਧਰਤੀ ਦੇ ਵਿੱਚ, 10 ਮੀਟਰ ਹਰ ਸਾਲ ਚੇਂਜ ਹੋ ਰਿਹਾ। ਇਹ ਜੀ ਸੀਓ ਆ ਜੋ ਜੀਓ ਫਿਜ਼ਿਕਸ ਹੈਗੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। 2016 ਦੀ ਸਟੱਡੀ ਦੇ ਵਿੱਚ ਕਹਿੰਦੇ ਭਈ ਜੋ ਕਲਾਈਮੇਟ ਡਰਿਵਨ ਚੇਂਜਸ ਆਈਆਂ ਹੈਗੀਆਂ ਵਾਟਰ ਮਾਸ ਡਿਸਟ੍ਰੀਬਿਊਸ਼ਨ ਦੇ ਵਿੱਚ, ਇਹਦੇ ਨਾਲ ਅਰਥ ਦੇ ਪੋਲ ਦੇ ਵਿੱਚ ਵੀ ਡ੍ਰਿਫਟ ਹੋਇਆ ਹੈਗਾ ਆ। 17 ਸਾਲ ਲਗਾਤਾਰ ਇਸ ਡਾਟਾ ਨੂੰ ਜੋ ਇਹ ਸਾਊਥ ਕੋਰੀਅਨ ਜੋ ਸਾਇੰਟਿਸਟ ਆ ਉਹਨਾਂ ਨੇ ਇਸ ਨੂੰ ਸਟੱਡੀ ਕੀਤਾ ਹੈਗਾ। ਕਹਿੰਦੇ ਵੀ ਈਵਨ ਦੋ ਸਾਡੇ ਕੋਲ ਬਹੁਤ ਸਾਰੇ ਡੈਮ ਆ, ਹੋਰ ਰਿਜ਼ਰਵਾਇਰਸ ਹੈਗੇ ਆ ਧਰਤੀ ਦੇ ਉੱਤੇ, ਪਰ ਜੋ ਧਰਤੀ ਦੇ ਥੱਲਿਓਂ ਪਾਣੀ ਕੱਢ ਰਹੇ ਹੈਗੇ ਆ ਉਹਦਾ ਅਸਰ ਬਹੁਤ ਜ਼ਿਆਦਾ ਹੁੰਦਾ ਆ। ਆਪਾਂ ਪਿਛਲੇ ਸਾਲਾਂ ਦੇ ਦੌਰਾਨ ਦੇਖਿਆ ਕਈ ਜਗ੍ਹਾ ਦੇ ਉੱਤੇ ਵੱਡੇ ਵੱਡੇ ਸਿੰਕ ਹੋਲ ਵੀ ਆ ਜਾਂਦੇ ਹੈਗੇ ਆ। ਸਾਊਥ ਅਮਰੀਕਾ ਦੇ ਵਿੱਚ, ਈਵਨ ਕੁਝ ਜਗ੍ਹਾ ਇੰਡੀਆ ਦੇ ਵਿੱਚ ਵੀ ਇਦਾਂ ਦੇ ਆਏ ਸੀ। 1993 ਤੋਂ ਲੈ ਕੇ 2003 ਤੱਕ ਜੋ ਰਿਸਰਚਰਸ ਨੇ ਫਾਊਂਡ ਕੀਤਾ ਵੀ ਗਰਾਊਂਡ ਵਾਟਰ ਪੰਪਿੰਗ ਨੇ ਜੋ ਮਾਸ ਹੈਗਾ ਆ ਉਸ ਨੂੰ 0.24 ਇੰਚਸ ਗਲੋਬਲ ਸੀ ਲੈਵਲ ਰਾਈਜ਼ ਕਰਨ ਦੇ ਨਾਲ ਇਸ ਨੂੰ ਸ਼ਿਫਟ ਕੀਤਾ ਹੈਗਾ ਆ। ਸੋ ਗਰਾਊਂਡ ਵਾਟਰ ਪੰਪਿੰਗ ਕਹਿੰਦੇ ਵੀ ਕੁਛ ਵਨ ਆਫ ਦਾ ਫਿਊ ਮੈਨੇਜਮੈਂਟ ਡਿਸੀਜਨ ਹੈਗਾ ਆ ਜਿਹੜਾ ਬਣਾਇਆ ਜਾ ਸਕਦਾ ਆ। ਕਿਸ ਤਰ੍ਹਾਂ ਆਪਾਂ ਵੀ ਜੋ ਸੀ ਲੈਵਲ ਵੱਧ ਰਿਹਾ ਆ ਉਸ ਨੂੰ ਰੋਕ ਸਕਦੇ ਹੈਗੇ ਆ, ਪਰ ਇਹਦੇ ਉੱਤੇ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਆ। ਪਰ ਕੋਈ ਵੀ ਕਿਸੇ ਦੀ ਗੱਲ ਸੁਣ ਨਹੀਂ ਰਿਹਾ। ਆਪਾਂ ਵੀ ਦੇਖ ਰਹੇ ਆ ਵੀ ਲੋਕ ਧੜਾਧੜ ਜੋ ਧਰਤੀ ਆ ਉਹਦੇ ਵਿੱਚੋਂ ਪਾਣੀ ਕੱਢ ਰਿਹਾ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਪਾਕਿਸਤਾਨ ਤੋਂ ਆ। ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ। ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਜਿਹੜੀ ਵਾਪਰੀ ਹੈ
ਪਾਕਿਸਤਾਨ ਦੇ ਪਿਸ਼ਾਵਰ ਦੇ ਵਿੱਚ ਸਿੱਖਾਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਉੱਤੇ ਹਮਲਿਆਂ ਦੇ ਦਰਮਿਆਨ ਇੱਕ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਵੀ ਸਾਹਮਣੇ ਆਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਬਤ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਰਾਗੀ ਅਤੇ ਕੁਝ ਹੋਰ ਲੋਕ ਪੁਲਿਸ ਥਾਣੇ ਦੇ ਵਿੱਚ ਬੈਠੇ ਹੋਏ ਨੇ। ਇਹਨਾਂ ਦੇ ਵਿੱਚੋਂ ਇੱਕ ਰਾਗੀ ਜਿਨ੍ਹਾਂ ਦਾ ਨਾਮ ਅਜੇ ਸਿੰਘ ਹੈ, ਉਹ ਇਲਜ਼ਾਮ ਲਾ ਰਹੇ ਨੇ ਕਿ ਜਦੋਂ ਕੀਰਤਨ ਚੱਲ ਰਿਹਾ ਸੀਗਾ ਤਾਂ ਕੁਝ ਕੱਟੜਪੰਥੀ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਨੇ ਤੇ ਉਹ ਜ਼ਬਰੀ ਕੀਰਤਨ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ। ਅਜੇ ਸਿੰਘ ਦੇ ਮੁਤਾਬਕ ਸਿੱਖ ਸੰਗਤਾਂ ਇਹਨਾਂ ਕੱਟੜਪੰਥੀਆਂ ਨੂੰ ਫੜ ਲੈਂਦੀਆਂ ਨੇ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ, ਪਰ ਸਿੱਖ ਸੰਗਤਾਂ ਦੇ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਉਹ ਦੱਸਦੇ ਨੇ ਕਿ ਸੱਖਰ ਦਾ ਇਹ ਗੁਰਦੁਆਰਾ 100 ਸਾਲ ਤੋਂ ਵੱਧ ਪੁਰਾਣਾ ਹੈ ਤੇ ਇੱਥੇ ਪੁਰਾਣੇ ਸਮੇਂ ਤੋਂ ਹੀ ਕੀਰਤਨ ਹੁੰਦੇ ਆਏ ਨੇ। ਪਹਿਲਾਂ ਕਦੇ ਕੋਈ ਅਜਿਹੀ ਸਮੱਸਿਆ ਨਹੀਂ ਹੋਈ, ਪਰ ਹੁਣ ਕਿਹਾ ਗਿਆ ਹੈ ਕਿ ਈਦ ਦੇ ਦਿਨਾਂ ਦੇ ਵਿੱਚ ਕੋਈ ਵੀ ਹੋਰ ਧਾਰਮਿਕ ਸਮਾਗਮ ਹੈ ਜਿਹੜਾ ਉਹ ਨਹੀਂ ਹੋ ਸਕਦਾ। ਅਜੇ ਸਿੰਘ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੀ FIR ਵੀ ਜਿਹੜੀ ਆ ਉਹ ਦਰਜ ਨਹੀਂ ਕੀਤੀ ਜਾ ਰਹੀ ਤੇ ਗ੍ਰਿਫਤਾਰ ਬੰਦੇ ਵੀ ਰਿਹਾ ਕਰ ਦਿੱਤੇ ਗਏ ਨੇ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੇ ਵਿੱਚ ਬੀਤੇ ਹਫ਼ਤੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੀ ਘੱਟ ਗਿਣਤੀ ਨਾਲ ਸੰਬੰਧਿਤ ਭਾਈਚਾਰੇ ਆ, ਉਹਨਾਂ ਦੇ ਉੱਤੇ 3 ਲੋਕਾਂ ਦੇ ਉੱਤੇ ਹਮਲੇ ਹੋਏ ਆ, ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਜੋ 2 ਜ਼ਖਮੀ ਨੇ। ਇਹਨਾਂ ਦੇ ਵਿੱਚੋਂ 2 ਸਿੱਖ ਨੇ ਅਤੇ ਇੱਕ ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਨੇ। ਅਪ੍ਰੈਲ ਤੇ ਜੂਨ ਦੇ ਦੌਰਾਨ ਪਿਸ਼ਾਵਰ ਦੇ ਵਿੱਚ ਸਿਰਫ ਸਿੱਖਾਂ ਉੱਤੇ ਹਮਲਿਆਂ ਦੀਆਂ 4 ਘਟਨਾਵਾਂ ਵਾਪਰੀਆਂ। ਪਿਸ਼ਾਵਰ ਖਿੱਤੇ ਦੇ ਵਿੱਚ 15,000 ਦੇ ਕਰੀਬ ਸਿੱਖ ਵਸਦੇ ਨੇ ਤੇ ਇੱਥੇ ਭਾਈਚਾਰੇ ਦੇ ਲੋਕ ਜੜੀਆਂ ਬੂਟੀਆਂ ਦੇ ਵਪਾਰ ਸਣੇ ਕਈ ਕਿਸਮ ਦਾ ਜਿਹੜਾ ਕਾਰੋਬਾਰ ਆ ਉਹ ਕਰਦੇ ਆ, ਪਰ ਹੁਣ ਇੱਥੋਂ ਲਗਾਤਾਰ ਪਲਾਇਨ ਹੋ ਰਿਹਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਉਹਨਾਂ ਦੇ ਮੁਤਾਬਕ ਮਨਮੋਹਨ ਸਿੰਘ ਦਾ ਸ਼ਨੀਵਾਰ ਨੂੰ ਪਿਸ਼ਾਵਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਨਮੋਹਨ ਸਿੰਘ ਇੱਕ ਵਪਾਰੀ ਸਨ ਤੇ ਕਿਸੇ ਕੰਮ ਦੇ ਲਈ ਸ਼ਹਿਰ ਤੋਂ ਬਾਹਰ ਗਏ ਸਨ। ਜਿਸ ਸ਼ਾਮ ਨੂੰ ਉਹ ਹਮਲਾ ਹੁੰਦਾ ਤਾਂ ਉਹ ਆਟੋ ਰਿਕਸ਼ਾ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ। ਮਨਮੋਹਨ ਸਿੰਘ 30 ਸਾਲ ਦੇ ਸਨ ਤੇ ਉਹਨਾਂ ਦੀ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਤੇ ਇੱਕ ਬੇਟਾ ਬੱਚੇ ਨੇ। ਗੋਲੀ ਮਾਰਨ ਵਾਲਿਆਂ ਦੀ ਪਛਾਣ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਇੱਕ ਹੋਰ ਸਿੱਖ ਦੁਕਾਨਦਾਰ ਤਰਲੋਕ ਸਿੰਘ ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ, ਉਸ ਸਮੇਂ ਜਿਸ ਸਮੇਂ ਉਹ ਆਪਣੀ ਦੁਕਾਨ ਤੇ ਬੈਠੇ ਸਨ। ਇਸ ਹਮਲੇ ਦੇ ਵਿੱਚ ਵੀ ਤਰਲੋਕ ਸਿੰਘ ਦੀ ਲੱਤ ਤੇ ਗੋਲੀ ਲੱਗੀ। ਪਿਸ਼ਾਵਰ ਦੇ ਯੂਨੀਵਰਸਿਟੀ ਟਾਊਨ ਦੇ ਨੇੜੇ ਕੁਝ ਅਣਪਛਾਤੇ ਲੋਕਾਂ ਨੇ ਇੱਕ ਈਸਾਈ ਅਧਿਕਾਰੀ ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਹ ਆਪਣੀ ਪਤਨੀ ਦੇ ਨਾਲ ਸੈਰ ਕਰ ਰਿਹਾ ਸੀ। ਕਮਰ ਮਸੀਹ ਜਿਹੜਾ ਉਹ 에ਅਰਪੋਰਟ ਸਿਕਿਉਰਿਟੀ ਫੋਰਸ ਦੇ ਵਿੱਚ ਤੈਨਾਤ ਹੈ। ਸਿੱਖ ਭਾਈਚਾਰੇ ਤੇ ਵਿਅਕਤੀਆਂ ਤੇ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਗੈਰ ਕਾਨੂੰਨੀ ਜਥੇਬੰਦੀ ਦਾਇਸ਼ ਨੇ ਲਈ ਹੈ। ਇਸ ਤੋਂ ਪਹਿਲਾਂ ਵੀ ਪਿਸ਼ਾਵਰ ਦੇ ਵਿੱਚ ਸਿੱਖਾਂ ਉੱਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਇਸੇ ਜਿਹੜੇ ਜਥੇਬੰਦੀ ਹੈ ਉਹਨਾਂ ਨੇ ਲਈ ਹੈ। ਸਿੱਖਾਂ ਤੇ ਵਾਧੇ ਹਮਲੇ ਦਾ ਕਾਰਨ ਪੁੱਛੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਸਿੱਖ ਭਾਈਚਾਰੇ ਦੇ ਲੋਕਾਂ ਦੀ ਪਛਾਣ ਸੌਖਿਆਂ ਹੀ ਹੋ ਜਾਂਦੀ ਹੈ ਤੇ ਵੱਖ-ਵੱਖ ਏਜੰਸੀਆਂ ਹੁਣ ਜਾਂਚ ਦੇ ਨਾਲ ਜੁੜੀਆਂ ਤੇ ਜਿੱਥੇ ਸਿੱਖ ਜਾਂ ਹੋਰ ਘੱਟ ਗਿਣਤੀ ਭਾਈਚਾਰੇ ਵਸਦੇ ਆ, ਉਹਨਾਂ ਦੇ ਵਿੱਚ ਸੁਰੱਖਿਆ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਪਿਸ਼ਾਵਰ ਤੇ ਹੋਰ ਇਲਾਕਿਆਂ ਦੇ ਵਿੱਚ ਸਿੱਖਾਂ ਤੇ ਹੋਏ ਹਮਲਿਆਂ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਡਰ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਪਿਸ਼ਾਵਰ ਦੇ ਵਿੱਚ ਸਿੱਖਾਂ ਦੀਆਂ ਦੁਕਾਨਾਂ 3 ਦਿਨਾਂ ਤੋਂ ਵੀ ਵੱਧ ਸਮੇਂ ਤੱਕ ਬੰਦ ਰਹੀਆਂ। ਬਲਬੀਰ ਸਿੰਘ ਪਿਸ਼ਾਵਰ ਦੇ ਇੱਕ ਸਕੂਲ ਦਾ ਵਾਈਸ ਪ੍ਰਿੰਸੀਪਲ ਹੈ ਤੇ ਉਹ ਦੱਸਦੇ ਨੇ ਕਿ ਇੱਥੇ ਲੋਕ ਕਰਿਆਨੇ ਦੀ ਦੁਕਾਨ ਕਰਦੇ ਨੇ ਤੇ ਕੁਝ ਜਨਰਲ ਸਟੋਰ ਚਲਾਉਂਦੇ ਨੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਤੇ ਇਸ ਤਰ੍ਹਾਂ ਕੁਝ ਦਾ ਦਵਾਈ ਬੂਟੀਆਂ ਦਾ ਵੀ ਕੰਮ ਹੈ। ਜੇਕਰ ਉਹਨਾਂ ਨੇ ਕਿਹਾ ਕਿ ਇੱਕ ਦਿਨ ਵੀ ਅਸੀਂ ਕੰਮ ਦੀ ਛੁੱਟੀ ਕਰ ਲਈਏ ਜਾਂ ਦੁਕਾਨ ਬੰਦ ਕਰ ਦਈਏ ਤਾਂ ਉਹਨਾਂ ਦੇ ਘਰ ਦਾ ਖਰਚਾ ਚੱਲਣਾ ਔਖਾ ਹੋ ਜਾਂਦਾ ਹੈ। ਮੌਜੂਦਾ ਹਾਲਾਤ ਅਜਿਹੇ ਨੇ ਕਿ ਜੇਕਰ ਮਰਦ ਕੰਮ ਤੇ ਜਾਣਾ ਚਾਹੁੰਦੇ ਨੇ ਤਾਂ ਘਰ ਦੀਆਂ ਔਰਤਾਂ ਫਿਰ ਵੀ ਉਹਨਾਂ ਨੂੰ ਜਾਣ ਨਹੀਂ ਦਿੰਦੀਆਂ ਕਿਉਂਕਿ ਡਰ ਵੱਧ ਚੁੱਕਿਆ ਤੇ ਜੇਕਰ ਉਹ ਸਵੇਰੇ ਕੰਮ ਤੇ ਚਲੇ ਜਾਂਦੇ ਨੇ ਤਾਂ ਪਤਾ ਨਹੀਂ ਉਹਨਾਂ ਦੀ ਵਾਪਸੀ ਹੋਣੀ ਹੈ ਕਿ ਨਹੀਂ ਹੋਣੀ। ਇੱਥੇ 300 ਪਰਿਵਾਰ ਰਹਿੰਦੇ ਆ ਜਿਹੜੇ ਸਾਲ 2022 ਤੋਂ ਹੁਣ ਤੱਕ 50 ਦੇ ਕਰੀਬ ਪਰਿਵਾਰ ਅਜਿਹੇ ਆ ਜਿਹੜੇ ਪਿਸ਼ਾਵਰ ਨੂੰ ਛੱਡ ਕੇ ਪੰਜਾਬ ਆ ਕੇ ਵਸ ਗਏ ਨੇ। 2008 ਤੋਂ ਬਾਅਦ ਪਿਸ਼ਾਵਰ ਦੇ ਵਿੱਚ ਸਿੱਖਾਂ ਤੇ ਹਮਲੇ ਵਧੇ ਨੇ ਤੇ ਹੁਣ ਤੱਕ 30 ਦੇ ਕਰੀਬ ਹਮਲੇ ਹੋ ਚੁੱਕੇ ਨੇ। ਅਕਤੂਬਰ 2021 ਦੀ ਗੱਲ ਹੈ ਜਦੋਂ ਚਾਰਸਾਡਾ ਰੋਡ ਤੇ ਹਕੀਮ ਸਤਨਾਮ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਅਪ੍ਰੈਲ 2022 ਦੇ ਵਿੱਚ 2 ਸਿੱਖ ਕਾਰੋਬਾਰੀਆਂ ਦਾ ਕਤਲ ਕਰ ਦਿੱਤਾ ਗਿਆ ਸੀ। ਪਿਸ਼ਾਵਰ ਤੋਂ ਵੱਡੀ ਗਿਣਤੀ ਸਿੱਖ ਆਪਣਾ ਘਰ-ਬਾਰ ਛੱਡ ਕੇ ਜਾਂ ਤਾਂ ਪਾਕਿਸਤਾਨ ਵਿਚਲੇ ਪੰਜਾਬ ਦੇ ਵਿੱਚ ਰਹਿਣ ਲੱਗ ਪਏ ਨੇ ਜਾਂ ਫਿਰ ਭਾਰਤ ਆ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਘੱਟ ਗਿਣਤੀਆਂ ਵਾਲੇ ਇਲਾਕਿਆਂ ਦੇ ਵਿੱਚ ਅਸੀਂ ਸੁਰੱਖਿਆ ਵਧਾਈ ਹੈ, ਪਰ ਉਧਰ ਦੂਜੇ ਪਾਸੇ ਸਿੱਖ ਕੌਮ ਦੀ ਅਪੀਲ ਹੈ ਕਿ ਸਿੱਖ ਭਾਈਚਾਰੇ ਦੇ ਲਈ ਪਾਕਿਸਤਾਨ ਬਹੁਤ ਅਹਿਮ ਹੈ ਕਿਉਂਕਿ ਇੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤੇ ਅਸੀਂ ਪਾਕਿਸਤਾਨ ਨੂੰ ਬਹੁਤ ਪਿਆਰ ਕਰਦੇ ਹਾਂ। ਉਹਨਾਂ ਕਿਹਾ ਕਿ ਖੈਬਰ ਔਰਕਜ਼ਾਈ ਕੁਰਾਮ ਵਰਗੇ ਇਲਾਕਿਆਂ ਦੇ ਵਿੱਚ ਅਸੀਂ ਰਹਿੰਦੇ ਸਾਂ, ਪਰ ਜਦੋਂ ਤੋਂ ਹਾਲਾਤ ਵਿਗੜੇ ਨੇ ਤੇ ਹੁਣ ਅਸੀਂ ਪਿਸ਼ਾਵਰ ਆ ਕੇ ਵਸ ਗਏ। ਹੁਣ ਇੱਥੇ ਵੀ ਹਾਲਾਤ ਵਿਗੜੇ ਨੇ ਤਾਂ ਹੁਣ ਅਸੀਂ ਪੰਜਾਬ ਜਾਣ ਦੀ ਸੋਚ ਰਹੇ ਹਾਂ, ਪਰ ਫਿਰ ਵੀ ਸਾਨੂੰ ਆਪਣੀ ਜਾਨ ਦਾ ਫਿਕਰ ਹਰ ਰੋਜ਼ ਖਾਂਦਾ ਰਹਿੰਦਾ ਜੀ।
ਜੀ। ਅਗਲੀ ਖਬਰ ਵੱਲ ਚਲੀਏ। ਯੂਐਸ ਦਾ ਜੋ ਕੰਜ਼ਿਊਮਰ ਸਪੈਂਡਿੰਗ ਹੈਗਾ ਆ, ਜੋ ਆਪਾਂ ਲੋਕ ਉਹਨਾਂ ਦੇ ਵਿੱਚ ਸਪੈਂਡ ਕਰਨ ਦੇ ਉੱਤੇ ਇੱਕ ਸਪੀਡ ਬੰਪ ਆਇਆ ਹੈਗਾ। ਕਿਉਂਕਿ ਲੋਕਾਂ ਨੂੰ ਹੁਣ ਕਾਫੀ ਜ਼ਿਆਦਾ ਫੀਲ ਹੋਣ ਲੱਗ ਪਿਆ ਹੈ ਵੀ ਇਨਫਲੇਸ਼ਨ ਥੋੜੀ ਘਟੀ ਹੈਗੀ ਆ, ਪਰ ਪ੍ਰਾਈਸਸ ਹਜੇ ਵੀ ਕਾਫੀ ਜ਼ਿਆਦੇ ਹੈਗੀਆਂ ਆ। ਇੱਕ ਹੁਣੇ ਜੋ ਯੂਐਸ ਸੁਪਰੀਮ ਕੋਰਟ ਦੀ ਰੂਲਿੰਗ ਆਈ ਆ ਸਟੂਡੈਂਟ ਲੋਨ ਦੇ ਸੰਬੰਧ ਦੇ ਵਿੱਚ, ਉਹਦਾ ਵੀ ਕਹਿੰਦੇ ਕਾਫੀ ਜ਼ਿਆਦਾ ਅਸਰ ਪਊਗਾ, ਕਿਉਂਕਿ 46 ਮਿਲੀਅਨ ਲੋਕਾਂ ਨੂੰ ਆਸ ਸੀਗੀ ਵੀ ਉਹਨਾਂ ਦਾ 20-20 ਹਜ਼ਾਰ ਡਾਲਰ ਤੱਕ ਦਾ ਜੋ ਲੋਨ ਆ ਉਹ ਮਾਫ ਹੋ ਜਾਊਗਾ, ਪਰ ਉਹਨਾਂ ਨੂੰ ਹੁਣ ਪੇਮੈਂਟਾਂ ਦੇਣੀਆਂ ਪੈਣੀਆਂ ਆ 200 300 400 ਡਾਲਰ। ਉਹਦੇ ਨਾਲ ਕੀ ਹੋਊਗਾ ਵੀ ਬਾਕੀ ਜਗ੍ਹਾ ਦੇ ਉੱਤੇ ਜਿਹੜੇ ਉਹਨੇ ਪੈਸੇ ਖਰਚਣੇ ਸੀ ਉਹ ਜੋ ਉਹਨਾਂ ਨੂੰ ਫਿਰ ਸੇਵ ਕਰਨੇ ਪਊਗੇ, ਤਦ ਹੀ ਉਹ ਸਰਵਾਈਵ ਕਰ ਸਕਣਗੇ। ਕੰਜ਼ਿਊਮਰ ਸਪੈਂਡਿੰਗ ਜੋ ਆ ਉਹ ਇਕਨੋਮੀ ਦਾ 2.0% ਗਰੋਥ ਪੇਸ ਕਰਦੀ ਹੈਗੀ ਆ ਲਾਸਟ ਕੁਆਟਰ ਦੇ ਵਿੱਚ। ਸੋ ਡਰ ਜ਼ਰੂਰ ਸੀ ਰਿਸੈਸ਼ਨ ਦਾ, ਪਰ ਹਜੇ ਤੱਕ ਸਰਵਾਈਵ ਕਰ ਰਿਹਾ ਹੈਗਾ ਰਿਸੈਸ਼ਨ ਤੋਂ। ਹਜੇ ਤੱਕ ਆਪਾਂ ਬਚ ਰਹੇ ਹਾਂ, ਪਰ ਜਿੱਦਾਂ ਦੇ ਲੱਛਣ ਚੱਲ ਰਹੇ ਆ ਵੀ ਲੱਗ ਰਿਹਾ ਵੀ ਰਿਸੈਸ਼ਨ ਆਊਗਾ ਹੀ। ਕਿਉਂਕਿ ਫੈਡਰਲ ਰਿਜ਼ਰਵ ਬੋਰਡ ਨੇ ਇਹ ਕਿਹਾ ਆ ਵੀ ਇੱਕ ਤਾਂ ਪੱਕਾ ਹੀ ਆ, ਹੋ ਸਕਦਾ 2 ਵਾਰੀ ਜੋ ਇੰਟਰਸਟ ਰੇਟ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਧਾਇਆ ਜਾਊਗਾ। 26.6 ਮਿਲੀਅਨ ਅਮਰੀਕਨ ਜਿਨ੍ਹਾਂ ਦਾ ਫੈਡਰਲ ਸਟੂਡੈਂਟ ਲੋਨ ਹੈਗਾ ਆ, ਉਹਨਾਂ ਦੀਆਂ ਇੰਟਰਸਟ ਦੀਆਂ ਪੇਮੈਂਟ ਅਕਤੂਬਰ ਮਹੀਨੇ 'ਚ ਸ਼ੁਰੂ ਹੋ ਜਾਣਗੀਆਂ। ਪਹਿਲਾਂ ਇਹ ਕੁਛ ਮਹੀਨੇ ਪਹਿਲਾਂ ਹੋਣੀਆਂ ਸੀਗੀਆਂ, ਪਰ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਿਹਾ ਸੀ ਵੀ ਨਹੀਂ, ਇਹ ਥੋੜਾ ਡਿਲੇ ਕਰੋ, ਕਿਉਂਕਿ ਲੇ ਆਫ ਵੀ ਆ, ਇਕਨੋਮੀ ਦੇ ਵਿੱਚ ਵੀ ਫਰਕ ਸੀ। ਸੋ ਹੁਣ ਇਹ ਅਕਤੂਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਊਗੀਆਂ। ਸੋ ਮੋਰਗਨ ਸਟਾਲ ਨੇ ਜੋ ਆ ਉਹ ਐਸਟੀਮੇਟ ਕਰ ਰਹੇ ਆ ਵੀ ਇਹ ਹਾਊਸ ਹੋਲਡਸ ਨੂੰ ਹਿੱਟ ਕਰੂਗਾ, ਉਹਨਾਂ ਦੀ ਡਿਸਪੋਜ਼ੇਬਲ ਇਨਕਮ ਨੂੰ ਹਿੱਟ ਕਰੂਗਾ, ਜਿਹਦੇ ਕਰਕੇ ਜੋ ਇਨਫਲੇਸ਼ਨ ਆ ਹੋਪਫੁਲੀ ਉਹ ਘਟੂਗੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ, ਪਰ ਓਵਰਆਲ ਜੇ ਸਿਚੁਏਸ਼ਨ ਦੇਖਦੇ ਜਾਈਏ, ਮਹਿੰਗਾਈ ਨੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਡਰ ਵਾਲਾ ਮਾਹੌਲ ਪੈਦਾ ਕੀਤਾ ਹੋਇਆ ਆ, ਤੇ ਲੋਕ ਹੁਣ ਕਾਫੀ ਸੇਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀਆਂ ਵਾਧੂ ਸਮਾਨ ਆ ਉਹ ਆਪਾਂ ਨਾ ਖਰੀਦੀਏ। ਜੀ। ਵੇਲਾ ਹੋ ਚੱਲਿਆ ਕਿ ਇੱਥੇ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ ਤੇ UK ਇੰਗਲੈਂਡ ਤੋਂ ਆ ਰਹੀ ਹੈ, ਜਿੱਥੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਹੋਣਾ ਨੇ 101 ਸਾਲਾ ਬਜ਼ੁਰਗ ਜੋ ਸਿੱਖ ਬਜ਼ੁਰਗ ਆ ਰਜਿੰਦਰ ਸਿੰਘ ਢੱਟ, ਉਹਨਾਂ ਨੂੰ ਪੁਆਇੰਟਸ ਆਫ ਲਾਈਟ ਅਵਾਰਡ ਦੇ ਨਾਲ ਆਨਰ ਕੀਤਾ ਹੈ। 101 ਸਾਲਾ ਢੱਟ ਹੋਣਾ ਨੇ ਵਰਲਡ ਵਾਰ 2 ਦੇ ਵਿੱਚ ਸਰਵ ਕੀਤਾ ਸੀ। ਉਹ ਵੈਟਰਨ ਹੈਗੇ ਆ ਤੇ ਬੜੀ ਚੰਗੀ ਸਿਹਤ ਦੇ ਵਿੱਚ ਆ। ਜੇ ਉਹਨਾਂ ਦੀ ਤੁਸੀਂ ਪਿਕਚਰ ਦੇਖੋ, ਬੜੀ ਐਕਟਿਵ ਲੱਗਦੇ ਹੈਗੇ ਆ। ਸੋ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਬਹੁਤ ਹੀ ਡਿਫਰੈਂਟ ਕਮਿਊਨਿਟੀਜ਼ ਨੇ, ਇੰਸਪਾਇਰਿੰਗ ਸਟੋਰੀਜ਼ ਆ ਉਹਨਾਂ ਨੇ, ਕਿਸ ਤਰ੍ਹਾਂ ਉਹਨਾਂ ਨੇ ਸੋਸ਼ਲ ਚੈਲੰਜਸ ਲਏ ਆਪਣੀ ਕਮਿਊਨਿਟੀਜ਼ ਦੇ ਵਿੱਚ, ਪਰ ਉਹਨਾਂ ਨੇ ਸਰਵਾਈਵ ਕੀਤਾ। ਜੋ ਵਰਲਡ ਵਾਰ 2 ਦੇ ਵਿੱਚ ਉਹ ਲੜੇ, ਉਸ ਟਾਈਮ ਦੇ ਉੱਤੇ ਅਨਡਿਵਾਈਡਡ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਕਰਕੇ ਇੱਕ ਜੋ ਐਸੋਸੀਏਸ਼ਨ ਬਣੀ ਆ, ਉਹਨਾਂ ਨੇ ਇਹ ਜਿਹੜੀ ਆ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸੀ। ਤੇ ਜੋ ਢੱਟ ਆ, ਇਸ ਦੀ ਜਨਮ ਆ ਇਹਨਾਂ ਦਾ 1921 ਦੇ ਵਿੱਚ, ਜੋ ਪ੍ਰੀ ਪਾਰਟੀਸ਼ਨ ਇੰਡੀਆ ਆ ਉਹਦੇ ਵਿੱਚ ਹੋਇਆ ਸੀਗਾ। ਸੋ ਹੰਸਲੋ ਦੇ ਵਿੱਚ ਉਹ ਸਾਊਥ ਵੈਸਟ ਜੋ ਲੰਡਨ ਆ, ਉੱਥੇ 1963 ਤੋਂ ਲੈ ਕੇ ਹੁਣ ਤੱਕ ਰਹਿ ਰਹੇ ਹੈਗੇ ਆ। 1921 ਦੇ ਵਿੱਚ ਉਹਨਾਂ ਨੇ ਅਲਾਈਡ ਫੋਰਸਿਸ, ਜਦੋਂ ਬ੍ਰਿਟਿਸ਼ ਕਲੋਨੀਅਲ ਪੀਰੀਅਡ ਸੀਗਾ, ਉਸ ਟਾਈਮ ਦੇ ਉੱਤੇ ਉਹਨਾਂ ਨੇ ਆਪਣੀ ਸਰਵਿਸਿਜ਼ ਦਿੱਤੀਆਂ ਹੈ। ਸੋ ਉਹਨਾਂ ਨੂੰ ਇਸ ਅਵਾਰਡ ਦੇ ਨਾਲ ਜਿਹੜਾ ਆ ਸਨਮਾਨਿਤ ਕੀਤਾ ਗਿਆ ਹੈਗਾ ਜੀ। ਜੇਕਰ ਤੁਸੀਂ ਕੋਲਡ ਡਰਿੰਕ ਪੀਣ ਦੇ ਸ਼ੌਕੀਨ ਆ ਤਾਂ ਖਬਰ ਤੁਹਾਡੇ ਲਈ ਸੁਣਨ ਵਾਲੀ ਹੈ। ਕੋਕਾ ਕੋਲਾ ਪੀਣ ਵਾਲਿਆਂ ਤੋਂ ਜਿਹੜਾ ਕੋਕਾ ਕੋਲਾ ਪੀਣ ਦੇ ਨਾਲ ਜਾਂ ਹੋਰ ਜਿੰਨੀਆਂ ਵੀ ਸੌਫਟ ਡਰਿੰਕਸ ਨੇ, ਫੂਡ ਆਈਟਮਸ ਨੇ, ਜਿਨ੍ਹਾਂ ਨੂੰ ਮਿੱਠਾ ਕਰਨ ਦੇ ਲਈ ਜਿਹੜੀ ਹੈ ਆਰਟੀਫਿਸ਼ੀਅਲ ਸਵੀਟਨਰ ਐਕਸਪੈਰੀਮੈਂਟਸ ਜਿਹੜੇ ਉਹ ਵਰਤੋਂ ਕੀਤੀ ਜਾਂਦੀ ਹੈ। ਤੇ ਇਹਦੇ ਵਿੱਚ ਕੋਕਾ ਕੋਲਾ ਦੇ ਨਾਲ ਦੂਜੀਆਂ ਜਿਹੜੀਆਂ ਸੌਫਟ ਡਰਿੰਕਸ ਨੇ, ਫੂਡ ਆਈਟਮਸ ਨੇ, ਉਹ ਵੀ ਸ਼ਾਮਲ ਨੇ। ਇਹ ਗੱਲ ਕਹੀ ਹੈ ਕਿ ਹੁਣ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਕੈਂਸਰ ਹੋ ਸਕਦਾ ਹੈ। ਇਹ ਗੱਲ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਹੀ ਹੈ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਔਨ ਕੈਂਸਰ IARS ਨੇ ਜੁਲਾਈ ਦੇ ਵਿੱਚ ਐਸਪਰਮੇਟਮ ਦੇ ਵਿੱਚ ਅਜਿਹੇ ਜਿਹੜੇ ਆ ਉਹ ਚੀਜ਼ਾਂ ਹੋਣ ਦੀ ਲਿਸਟ ਬਣਾਈ ਸੀ, ਜਿਨ੍ਹਾਂ ਤੋਂ ਪਤਾ ਇਹ ਲੱਗਦਾ ਕਿ ਇਹਨਾਂ ਦੇ ਨਾਲ ਕੈਂਸਰ ਹੋ ਸਕਦਾ ਜਾਂ ਇਹਨਾਂ ਦੇ ਨਾਲ ਕੈਂਸਰ ਹੋਣ ਦੇ ਖਤਰੇ ਜਿਹੜਾ ਜ਼ਿਆਦਾ ਨੇ। ਸੋ ਇਹ ਦੱਸਿਆ ਜਾਂਦਾ ਕਿ ਜਿਹੜਾ ਇਹ ਆਰਟੀਫਿਸ਼ੀਅਲ ਸਵੀਟਨਰ ਹੈ, ਇਹਦੀ ਵਰਤੋਂ ਕੀਤੀ ਜਾਂਦੀ ਹੈ ਕੋਕਾ ਕੋਲਾ ਦੇ ਵਿੱਚ, ਡਾਈਟ ਸੋਡੇ ਦੇ ਵਿੱਚ, ਹੋਰ ਵੀ ਜਿੰਨੇ ਐਕਸਟਰਾ ਚਿੰਗਮ ਗਮ ਨੇ ਉਹਨਾਂ ਦੇ ਵਿੱਚ, ਜਿਨ੍ਹਾਂ ਚੀਜ਼ਾਂ ਦੇ ਵਿੱਚ ਜਿਨ੍ਹਾਂ ਨੂੰ ਕੈਮੀਕਲੀ ਜਿਨ੍ਹਾਂ ਨੂੰ ਮਿੱਠਾ ਕੀਤਾ ਜਾਂਦਾ, ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ, ਆਰਟੀਫਿਸ਼ੀਅਲ ਸਵੀਟਨਰ ਹੁੰਦਾ ਤੇ ਉਹਦੇ ਤੋਂ ਜਿਹੜਾ ਉਹ ਕੈਂਸਰ ਹੋਣ ਦੀ ਜਿਹੜੀ ਸੰਭਾਵਨਾ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਹੁਣ ਸਾਲ 2016 ਦੇ ਵਿੱਚ ਜੇ ਵੇਖੀਏ ਤਾਂ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਕੋਲਡ ਡਰਿੰਕ ਦੀ ਸਾਲਾਨਾ ਖਪਤ 44 ਬੋਤਲਾਂ ਸੀਗੀ, ਜਿਹੜੀ ਕਿ ਹੁਣ 80 ਬੋਤਲਾਂ ਤੱਕ ਪਹੁੰਚ ਗਈ ਹੈ। WHO ਨੇ ਕਦੇ ਨਹੀਂ ਕਦੇ ਨਹੀਂ ਇਹ ਕਿਹਾ ਕਿ ਜਿਹੜੇ ਐਸਪਰੇਟਮ ਨੇ ਉਹਨਾਂ ਦੇ ਪ੍ਰੋਡਕਟ ਕਿੰਨੀ ਮਾਤਰਾ ਦੇ ਵਿੱਚ ਉਹਦਾ ਜਿਹੜਾ ਆਪਾਂ ਪੀ ਸਕਦੇ ਹਾਂ। ਪਰ ਹਾਂ, ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਸੀਂ ਕੋਕਾ ਕੋਲਾ ਜਾਂ ਕਿਸੇ ਵੀ ਡਰਿੰਕ ਦੀ ਛੋਟੀ ਬੋਤਲ ਵੀ ਚੱਕ ਲਓ ਤੇ ਉਹਦੇ ਵਿੱਚ ਘੱਟੋ ਘੱਟ ਇੰਨਾ ਕੁ ਮਿੱਠਾ ਜ਼ਰੂਰ ਹੁੰਦਾ। ਜੇ ਤੁਸੀਂ 350 ml ਜਿਹੜੀ ਕੋਈ ਵੀ ਕੋਲਡ ਡਰਿੰਕ ਚੱਕ ਲਓ ਕੈਨ, ਤਾਂ ਉਹਦੇ ਵਿੱਚ 10 ਤੋਂ 12 ਚਮਚੇ ਜਿਹੜੀ ਆ ਉਹ ਖੰਡ ਆ ਉਹ ਘੁਲੀ ਹੁੰਦੀ ਹੈ। ਦੂਜੇ ਪਾਸੇ WHO ਦੀ ਇੱਕ ਰਿਪੋਰਟ ਅਜਿਹੀ ਹੈ ਜਿਹੜੀ ਕਹਿੰਦੀ ਹੈ ਵੀ ਦਿਨ ਦੇ ਵਿੱਚ ਜੇਕਰ ਤੁਸੀਂ 5 ਤੋਂ 6 ਚਮਚ ਖੰਡ ਖਾ ਰਹੇ ਹੋ ਤਾਂ ਇਸ ਤੋਂ ਜ਼ਿਆਦਾ ਖੰਡ ਖਾਣਾ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੈ। ਇਸ ਤੋਂ ਜ਼ਿਆਦਾ ਤੁਸੀਂ ਸ਼ੂਗਰ ਲੈ ਨਹੀਂ ਸਕਦੇ। ਇਹਦੇ ਨਾਲ ਇੱਕ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਲਡ ਡਰਿੰਕ ਦੀ ਅਸੀਂ ਛੋਟੀ ਬੋਤਲ ਵੀ ਪੀਂਦੇ ਹਾਂ ਤੇ ਤਕਰੀਬਨ ਅਸੀਂ ਇੱਕ ਬੋਤਲ ਪੀ ਕੇ ਤੇ ਜਿਹੜੇ ਸਾਡੇ ਸਰੀਰ ਨੂੰ ਖੰਡ ਦੀ, ਮਿੱਠੇ ਦੀ ਜ਼ਰੂਰਤ ਹੈ, ਉਹ 4 ਦਿਨਾਂ ਦੀ ਜ਼ਰੂਰਤ ਅਸੀਂ ਇੱਕ ਬੋਤਲ, ਛੋਟੀ ਬੋਤਲ, ਛੋਟਾ ਕੈਨ ਪੀ ਕੇ ਪੂਰੀ ਕਰ ਲੈਂਦੇ ਹਾਂ। ਨਿਊ ਹਾਵਰਡ ਸਕੂਲ ਆਫ ਪਬਲਿਕ ਹੈਲਥ ਨੇ ਇੱਕ ਰਿਪੋਰਟ ਜਿਹੜੀ ਹੈ ਉਹ ਜਾਰੀ ਕੀਤੀ ਸੀ 2015 ਦੇ ਵਿੱਚ। ਉਹਨੇ ਇਹ ਗੱਲ ਕਹੀ ਸੀ ਕਿ ਵਰਲਡ ਦੇ ਵਿੱਚ 2 ਲੱਖ ਮੌਤਾਂ ਹੁੰਦੀਆਂ ਨੇ ਜਿਹੜੀਆਂ ਸ਼ੂਗਰ ਦੇ ਨਾਲ, ਖੰਡ ਦੇ ਨਾਲ, ਮਿੱਠੇ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਨੇ। ਤਾਂ ਉਹਨਾਂ ਦੇ ਵਿੱਚ 2 ਲੱਖ ਮੌਤਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਇਹ ਕੈਮੀਕਲ ਦੁਆਰਾ ਬਣਾਈਆਂ ਮਿੱਠੀਆਂ ਚੀਜ਼ਾਂ ਨੇ ਉਹਨਾਂ ਨੂੰ ਖਾਣ ਦੇ ਨਾਲ ਜਾਂ ਉਹਨਾਂ ਨੂੰ ਪੀਣ ਦੇ ਨਾਲ ਹੁੰਦਾ ਹੈ। ਹੁਣ ਜਿਹੜੀ ਰਿਪੋਰਟ ਹੈ ਉਹ ਇਹ ਵੀ ਗੱਲ ਕਹਿੰਦੀ ਹੈ ਕਿ
ਤੁਸੀਂ ਇਹ ਸੋਚਦੇ ਹੋਵੋਗੇ ਕਿ ਛੋਟੀ ਜਿਹੀ ਬੋਤਲ ਹੈ ਤੇ ਇਹ 'ਚ 10 ਤੋਂ 12 ਚਮਚੇ ਖੰਡ ਕਿਵੇਂ ਹੋ ਸਕਦੀ, ਚੀਨੀ ਕਿਉਂ ਹੋ ਸਕਦੀ ਹੈ ਇਹਦੇ 'ਚ? ਹਾਲਾਂਕਿ ਚੀਨੀ ਹਿੰਦੀ ਦਾ ਸ਼ਬਦ ਹੈ। ਤਾਂ ਇਹਦੇ ਵਿੱਚ ਜਦੋਂ ਅਸੀਂ ਜੇ ਅਸੀਂ 10-12 ਚਮਚੇ ਦੂਜੇ ਪਾਣੀ ਦੇ ਵਿੱਚ ਇਹਨੂੰ ਮਿਲਾ ਦਈਏ ਤਾਂ ਇਹ ਪੀਣ ਲਾਇਕ ਨਹੀਂ ਰਹਿਣਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਪਰ ਅਸਲ ਦੇ ਵਿੱਚ ਜਿਹੜਾ ਕਾਰਬੋਨੇਟਡ ਡਰਿੰਕਸ ਹੈ, ਯਾਨੀ ਕਿ ਕੋਲਡ ਡਰਿੰਕ ਹੈ, ਉਹਦੇ ਵਿੱਚ ਫਾਸਫੋਰਿਕ ਐਸਿਡ ਜਿਹੜਾ ਮਿਲਿਆ ਹੁੰਦਾ ਹੈ। ਇਹਦੇ ਕਰਕੇ ਜਿਹੜੀ ਮਿੱਠੇ ਦੀ ਜਿਹੜੀ ਮਿਠਾਸ ਆ ਉਹਦਾ ਪਤਾ ਹੀ ਨਹੀਂ ਲੱਗਦਾ, ਤੇ ਇਹੀ ਵਜ੍ਹਾ ਹੈ ਕਿ ਕੋਲਡ ਡਰਿੰਕ ਥੋੜ੍ਹੀ ਜਿਹੀ ਮਿੱਠੀ ਕਰਨ ਦੇ ਲਈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਖੰਡ ਆ, ਉਹ ਬਹੁਤ ਜ਼ਿਆਦਾ ਜਿਹੜੀ ਸ਼ੂਗਰ ਆ ਉਹਦੀ ਵਰਤੋਂ ਕੀਤੀ ਜਾਂਦੀ ਹੈ, ਤੇ ਇਹ ਇੰਨੀ ਕੁ ਘਾਤਕ ਹੈ। ਇਹਦੇ ਵਿੱਚ ਇਹਨੂੰ ਮਿੱਠਾ ਕਰਨ ਦੇ ਲਈ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਉਹਨਾਂ ਤੋਂ ਕੈਂਸਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ। WHO ਦੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ। ਜੀ। जी, अगली खबर पर चलिए जो ब्राज़ील तो आ रही है। ब्राज़ील ਦੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਨੂੰ ਅਗਲੀ ਆਫਿਸ ਰਨ ਕਰਨ ਦੇ ਲਈ ਉੱਥੇ ਦੀ ਜੋ ਸੁਪਰੀਮ ਕੋਰਟ ਆ ਉਹਨਾਂ ਨੇ 8 ਸਾਲਾਂ ਦੇ ਲਈ ਬੈਨ ਲਾ ਦਿੱਤਾ ਹੈਗਾ। ਉਹ ਕਹਿੰਦੇ ਵੀ ਨੈਕਸਟ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਹਦੇ ਵਿੱਚ ਉਹ ਐਂਟਰ ਨਹੀਂ ਕਰ ਸਕਦੇ ਹੈਗੇ। ਉਹਨੂੰ ਜਿੱਦਾਂ ਬੋਲਸੋਨਾਰੋ ਨੂੰ ਟਰੰਪ ਆਫ ਦਾ ਟਰੋਪੀਜ਼ ਕਰਕੇ ਜਾਣਿਆ ਜਾਂਦਾ ਆ। ਧੱਕੜ ਉੱਥੇ ਦਾ ਰਾਸ਼ਟਰਪਤੀ ਸੀ ਬਹੁਤ। ਉਸਨੇ ਲੈਟਿਨ ਅਮਰੀਕਾ ਦੇ ਇਸ ਮੁਲਕ ਦੇ ਵਿੱਚ ਜੋ ਵੱਡਾ ਕਾਫੀ ਮੁਲਕ ਆ ਸੇਮ ਜੋ ਕੋਈ ਵੋਟਾਂ ਦੇ ਵਿੱਚ ਹੇਰਾਫੇਰੀ ਹੋਈ ਆ ਉਹਦੇ ਕਈ ਪਿਛਲੀ ਵਾਰੀ ਮੁੱਦੇ ਉਠਾਏ ਸੀਗੇ ਜਦੋਂ ਉਹ ਇਲੈਕਸ਼ਨ ਹਾਰ ਗਿਆ ਸੀਗਾ। 68 ਸਾਲਾਂ ਦਾ ਬੋਲਸੋਨਾਰੋ ਉਸਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਲਾਈ ਸੀ ਵੀ ਮੈਨੂੰ ਇਲੈਕਸ਼ਨ ਰਨ ਕਰਨ ਦਿੱਤਾ ਜਾਵੇ। ਹੁਣ ਉਹ 2030 ਤੱਕ ਇਲੈਕਸ਼ਨ ਨਹੀਂ ਰਨ ਕਰ ਸਕੇਗਾ ਤੇ ਉਸ ਟਾਈਮ ਦੇ ਉੱਤੇ ਉਹਦੀ ਉਮਰ 75 ਸਾਲਾਂ ਦੀ ਹੋਊਗੀ ਜੇ 2030 ਚ ਰਨ ਕਰੂਗਾ। 90 ਸਾਲਾਂ ਦੇ ਇਤਿਹਾਸ ਦੇ ਵਿੱਚ ਬ੍ਰਾਜ਼ੀਲ ਦੇ ਇਹ ਪਹਿਲੀ ਵਾਰੀ ਜੋ ਆ ਇਹ ਵਾਪਰਿਆ ਵੀ ਇੱਕ ਪ੍ਰੈਜ਼ੀਡੈਂਟ ਨੂੰ ਇਲੈਕਸ਼ਨ ਫਾਰਮਰ ਪ੍ਰੈਜ਼ੀਡੈਂਟ ਨੂੰ ਇਲੈਕਸ਼ਨ ਰਨ ਕਰਨ ਤੋਂ ਰੋਕਿਆ ਗਿਆ ਹੈਗਾ ਆ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਵੀ ਇਹ ਆਰਮੀ ਆਫੀਸਰ ਸੀ। ਪਹਿਲਾਂ 2018 ਦੇ ਵਿੱਚ ਪ੍ਰੈਜ਼ੀਡੈਂਸੀ ਜਿੱਤੀ ਸੀ। ਇਹਨਾਂ ਦਾ ਮੇਨ ਮਕਸਦ ਉਸ ਟਾਈਮ ਤੇ ਇਹ ਸੀ ਵੀ ਮੈਂ ਜੋ ਕਰਪਸ਼ਨ ਆ ਗਵਰਨਮੈਂਟ ਦੇ ਵਿੱਚ ਉਹ ਖਤਮ ਕਰਨੀ ਹੈ। 4 ਸਾਲਾਂ ਦੀ ਟਰਮ ਦੇ ਦੌਰਾਨ ਉਸਨੇ ਲੋਕਾਂ ਦਾ ਬੜਾ ਜਲੂਸ ਕੱਢਿਆ। ਐਮਾਜ਼ੋਨ ਰੇਨ ਫੋਰੈਸਟ ਜੋ ਸਭ ਤੋਂ ਵੱਡੇ ਉੱਥੇ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਕੱਟ ਕੀਤਾ, ਉਹਨਾਂ ਨੂੰ ਅਲਾਓ ਕਰਤਾ ਲੋਕਾਂ ਨੂੰ, ਕਈਆਂ ਨੂੰ ਕਿ ਉਹ ਫੋਰੈਸਟ ਜੋ ਆ ਜੰਗਲ ਆ ਉਹਨਾਂ ਨੂੰ ਕੱਟ ਦਿਓ। ਉਹਨਾਂ ਦੇ ਵਿੱਚ ਇੰਡੀਜੀਨੀਅਸ ਇਨਹੈਬੀਟੈਂਟਸ ਜੋ ਪੁਰਾਣੇ ਓਰੀਜਨਲ ਲੋਕ ਰਹਿੰਦੇ ਹੈਗੇ ਆ ਉਹਨਾਂ ਦਾ ਵੀ ਜਿਹੜਾ ਨੁਕਸਾਨ ਹੋਇਆ ਬਹੁਤ ਜ਼ਿਆਦਾ। ਤੇ ਬ੍ਰਾਜ਼ੀਲ ਦੇ ਵਿੱਚ ਕਲਚਰ ਵਾਰ ਡਿਵੀਜ਼ਨਸ ਬਹੁਤ ਜ਼ਿਆਦਾ ਹੋਈਆਂ। ਕਰੋਨਾ ਵਾਇਰਸ ਜੋ ਆਊਟਬ੍ਰੇਕ ਆ ਦੁਨੀਆ ਦਾ ਸਭ ਤੋਂ ਜ਼ਿਆਦਾ ਬ੍ਰਾਜ਼ੀਲ ਦੇ ਵਿੱਚ ਹੋਇਆ। ਉਹਦੇ ਉੱਤੇ ਹੁਣ ਇਸ ਟਾਈਮ ਕਰਪਸ਼ਨ ਚਾਰਜਸ ਚੱਲ ਰਹੇ ਹੈਗੇ। ਦਸੰਬਰ ਮਹੀਨੇ ਦੇ ਵਿੱਚ ਬੋਲਸੋਨਾਰੋ ਸਾਹਿਬ ਭੱਜ ਕੇ ਇਹ ਅਮਰੀਕਾ ਆ ਗਏ ਤੇ ਫਲੋਰੀਡਾ ਦੇ ਵਿੱਚ ਹੁਣ ਉਹ ਦੁਬਾਰਾ ਫਿਰ ਕੋਸ਼ਿਸ਼ ਕਰ ਰਹੇ ਆ ਵੀ ਮੈਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈ ਸਕਾਂ, ਪਰ ਉੱਥੇ ਦੀ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਹੁਣ ਇਲੈਕਸ਼ਨ 'ਚ ਹਿੱਸਾ ਨਹੀਂ ਲੈ ਸਕਦੇ। ਜੀ। ਬੈਂਕਾਕ ਦੇ ਵਿੱਚ ਇੱਕ ਬੜਾ ਦਰਦਨਾਕ ਹਾਦਸਾ ਵਾਪਰਿਆ। ਥਾਈਲੈਂਡ ਦੇ ਇੱਕ ਹਵਾਈ ਅੱਡੇ ਤੇ ਚੱਲਦੇ ਵਾਕਵੇ ਦੇ ਵਿੱਚ ਇੱਕ ਔਰਤ ਦੀ ਲੱਤ ਫਸ ਗਈ ਸੀ, ਜਿਸ ਨੂੰ ਬਾਅਦ ਦੇ ਵਿੱਚ ਕੱਟਣਾ ਪਿਆ। ਪਤਾ ਲੱਗਿਆ ਕਿ 57 ਸਾਲਾ ਔਰਤ ਮੁਸਾਫਰ ਬੈਂਕਾਕ ਦੇ ਡੌਨ ਮੁਏਂਗ ਹਵਾਈ ਅੱਡੇ ਤੋਂ ਦੱਖਣੀ ਨਖੋਣ ਸੀ ਥਾਮਰਾਟ ਸੂਬੇ ਦੇ ਲਈ ਸਵੇਰ ਦੀ ਉਡਾਨ ਦੇ ਵਿੱਚ ਸਵਾਰ ਹੋਣ ਦੇ ਲਈ ਆਈ ਸੀ। ਇਸੇ ਦੌਰਾਨ ਉਹ ਹਵਾਈ ਅੱਡੇ ਦੇ ਟਰਮੀਨਲ 2 ਦੇ ਵਾਕਵੇ ਦੇ ਵਿੱਚ ਫਸ ਗਈ। ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਮੈਡੀਕਲ ਟੀਮ ਨੂੰ ਅਖੀਰ ਦੇ ਵਿੱਚ ਔਰਤ ਦੀ ਲੱਤ ਜਿਹੜੀ ਆ ਉਹ ਗੋਡੇ ਤੋਂ ਤਾਂ ਕੱਟਣੀ ਪਈ। ਡੌਨ ਮੁਏਂਗ ਹਵਾਈ ਅੱਡੇ ਦੇ ਡਾਇਰੈਕਟਰ ਕਰਨ ਥਾਨਾ ਕੁਲਜੀ ਜਾਪਟ ਨੇ ਇਹ ਗੱਲ ਕਹੀ ਹੈ ਕਿ ਡੌਨ ਮੁਏਂਗ ਕੌਮਾਂਤਰੀ ਹਵਾਈ ਅੱਡੇ ਤਰਫੋਂ ਮੈਂ ਇਸ ਹਾਦਸੇ ਪ੍ਰਤੀ ਦੁੱਖ ਜ਼ਾਹਰ ਕਰਦਾ ਤੇ ਮੈਂ ਇਸ ਗੱਲ ਤੇ ਜ਼ੋਰ ਦੇ ਕੇ ਇਸ ਗੱਲ ਨੂੰ ਯਕੀਨੀ ਬਣਾਵਾਂਗਾ ਕਿ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ। ਉਹਨਾਂ ਨੇ ਕਿਹਾ ਕਿ ਹਵਾਈ ਅੱਡਾ ਔਰਤ ਦੇ ਡਾਕਟਰੀ ਇਲਾਜ ਦੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਚੁੱਕੇਗਾ ਤੇ ਹੋਰ ਮੁਆਵਜ਼ੇ ਦੇ ਲਈ ਪੂਰਾ ਸਹਿਯੋਗ ਦੇਵੇਗਾ। ਉਹਨਾਂ ਦੱਸਿਆ ਕਿ ਔਰਤ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ, ਜਿੱਥੋਂ ਦੀ ਡਾਕਟਰੀ ਟੀਮ ਨੇ ਉਹਨਾਂ ਨੂੰ ਦੱਸਿਆ ਕਿ ਹੁਣ ਉਸ ਦੀ ਲੱਤ ਨੂੰ ਦੁਬਾਰਾ ਨਹੀਂ ਜੋੜਿਆ ਜਾ ਸਕਦਾ, ਪਰ ਫਿਰ ਵੀ ਔਰਤ ਨੇ ਸੰਭਾਵਨਾ ਦਾ ਪਤਾ ਲਾਉਣ ਦੇ ਲਈ ਕਿਸੇ ਹੋਰ ਹਸਪਤਾਲ ਤਬਦੀਲ ਕਰਨ ਦੀ ਅਪੀਲ ਕੀਤੀ ਸੀਗੀ। ਸੋਸ਼ਲ ਮੀਡੀਆ ਤੇ ਜਿਹੜੀਆਂ ਤਸਵੀਰਾਂ ਇਸ ਵੇਲੇ ਟਰੈਂਡ ਕਰ ਰਹੀਆਂ ਨੇ, ਜਿਹੜੀਆਂ ਘੁੰਮ ਰਹੀਆਂ ਨੇ, ਉਹਦੇ ਵਿੱਚ ਪਤਾ ਲੱਗਿਆ ਹੈ ਕਿ ਵਾਕਵੇ ਦੇ ਅਖੀਰ ਦੇ ਵਿੱਚ ਬੈਲਟ ਥੱਲੇ ਫਸੀ ਲੱਤ ਤੁਸੀਂ ਦੇਖ ਸਕਦੇ ਹੋ ਤੇ ਉਸ ਨੂੰ ਏਅਰਪੋਰਟ ਸਟਾਫ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਤਾ ਲੱਗਿਆ ਕਿ ਇਸ ਔਰਤ ਦੇ ਨੇੜੇ ਜਿਹੜਾ ਕੱਪੜਿਆਂ ਵਾਲਾ ਬੈਗ ਪਿਆ ਉਹਦੇ ਵੀ 2 ਪਹੀਏ ਗਾਇਬ ਨੇ ਤੇ ਵਾਕਵੇ ਦੀ ਪੀਲੇ ਰੰਗ ਦੀ ਪਲੇਟ ਵੀ ਜਿਹੜੀ ਹੈ ਟੁੱਟੀ ਹੋਈ ਦਿਖਾਈ ਦੇ ਰਹੀ ਹੈ ਜਿਹੜੀ ਕਿ ਵਾਕਵੇ ਦੇ ਅਖੀਰ ਦੇ ਵਿੱਚ ਬੈਲਟ ਦੇ ਕਿਨਾਰੇ ਨੂੰ ਢੱਕਦੀ ਹੈ। ਸੋ ਹੁਣ ਪਤਾ ਇਹ ਨਹੀਂ ਲੱਗਿਆ ਕਿ ਜਿਹੜੇ ਇਹ ਬੈਗ ਦੇ ਪਹੀਏ ਮਿਲੇ ਆ ਇਹ ਹਾਲੇ ਤੱਕ ਹਾਦਸੇ ਦੀ ਵਜ੍ਹਾ ਸਨ ਜਾਂ ਨਹੀਂ, ਪਰ ਉਹਨਾਂ ਨੇ ਕਿਹਾ ਕਿ ਅਸੀਂ ਹਰ ਵਕਤ ਹਰ ਮਹੀਨੇ ਵਾਕਵੇ ਦੀ ਜਾਂਚ ਕਰਦੇ ਹਾਂ ਤੇ ਵਾਕਵੇ ਨੂੰ ਹਾਦਸੇ ਤੋਂ ਮਗਰੋਂ ਬੰਦ ਕਰ ਦਿੱਤਾ ਗਿਆ ਅਤੇ ਇੰਜੀਨੀਅਰਾਂ ਦੀ ਟੀਮ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੇ ਲਈ ਜਾਂਚ ਪੜਤਾਲ ਜਿਹੜੀ ਆ ਉਹ ਕਰ ਰਹੀ ਹੈ। ਇਸ ਵਾਕਵੇ ਦਾ ਨਿਰਮਾਣ ਜਾਪਾਨੀ ਕੰਪਨੀ ਹਿਤੈਚੀ ਵੱਲੋਂ ਕੀਤਾ ਗਿਆ ਤੇ ਇਸ ਨੂੰ 1996 ਦੇ ਵਿੱਚ ਇੱਥੇ ਲਾਇਆ ਗਿਆ ਸੀਗਾ। 2019 ਦੇ ਵਿੱਚ ਇਸੇ ਹਵਾਈ ਅੱਡੇ ਦੇ ਟਰਮੀਨਲ 1 ਤੇ ਵਾਕਵੇ ਦੇ ਵਿੱਚ ਇੱਕ ਮੁਸਾਫਰ ਦਾ ਜੁੱਤਾ ਵੀ ਜਿਹੜਾ ਉਹ ਫਸ ਗਿਆ ਸੀਗਾ। ਸੋ ਬੜੀ ਦਰਦਨਾਕ ਜਿਹੜੀ ਘਟਨਾ ਇਹ ਵਾਪਰੀ ਹੈ। ਉਹ ਔਰਤ ਜਿਹੜੀ ਫਲਾਈਟ ਫੜਨ ਜਾ ਰਹੀ ਸੀ, ਉਸ ਔਰਤ ਦੀ ਜਿਹੜੀ ਵਾਕਵੇ ਦੇ ਵਿੱਚ ਲੱਤ ਫਸਣ ਕਰਕੇ ਉਹਦੀ ਲੱਤ ਜਿਹੜੀ ਆ ਉਹ ਗੋਡੇ ਤੋਂ ਤਾਂ ਪੱਟ ਤੋਂ ਕੱਟਣੀ ਪਈ ਆ। ਧਿਆਨ ਰੱਖਿਆ ਕਰੋ ਇਸ ਤਰ੍ਹਾਂ ਦਾ ਹਾਦਸਾ ਕਈ ਵਾਰੀ ਨਾ ਵਾਪਰੇ। ਕਈ ਵਾਰੀ ਬੱਚੇ ਜਿਹੜੇ ਨੇ ਅਣਗਹਿਲੀ ਦੇ ਨਾਲ ਅਕਸਰ ਹੀ ਆਪਾਂ ਦੇਖਿਆ ਕਿ ਵਾਕਵੇ ਦੇ ਆਸੇ-ਪਾਸੇ ਹੋ ਜਾਂਦੇ ਨੇ, ਤਾਂ ਉਹਨਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਕਈ ਵਾਰੀ ਬਜ਼ੁਰਗਾਂ ਤੋਂ ਚਾਹੁੰਦਿਆਂ ਹੋਇਆਂ ਵੀ ਆਪਣਾ ਸਰੀਰ ਕੰਟਰੋਲ ਨਹੀਂ ਹੁੰਦਾ, ਸੋ ਉਹਨਾਂ ਨੂੰ ਵੀ ਵਿਸ਼ੇਸ਼ ਧਿਆਨ ਉਹਨਾਂ ਦੇ ਵੀ ਜਦੋਂ ਵਾਕਵੇ ਤੇ ਹੁੰਦੇ ਨੇ ਉਹ, ਤਾਂ ਉਹਨਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਮਾਂ ਜਿਹੜਾ ਉਹ ਆਪਣਾ ਸਮਾਪਤੀ ਵੱਲ ਹੈ ਤੇ ਜਾਂਦੇ ਜਿਹੜਾ ਤੁਹਾਨੂੰ ਪੰਜਾਬੀ ਰੇਡੀਓ USA ਦੇ ਦੂਜੇ ਪ੍ਰੋਗਰਾਮਾਂ ਦਾ ਜਿਹੜਾ ਵੇਰਵਾ ਉਹ ਵੀ ਦਿੰਦੇ ਚਲੇ ਗਏ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਬਦ ਸਰਵਣ ਕਰੋਗੇ। ਸਟੂਡੀਓ ਦਾ ਨੰਬਰ ਹੈ 408272 ਉਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਨਜ਼ਰੀਆ 11 ਵਜੇ, 1 ਵਜੇ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ, 2:45 ਤੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ ਤੇ 3 ਵਜੇ ਸਾਂਝੀ ਸਾਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਬੜਾ ਅਮਰੀਕਾ ਵਸਦੇ ਸਿੱਖ ਭਾਈਚਾਰੇ ਦੇ ਲਈ ਇੱਕ ਤਾਂ ਦੂਜੇ ਭਾਈਚਾਰਿਆਂ ਲਈ ਵੀ ਇੱਕ ਬੜਾ ਗੰਭੀਰ ਵਿਸ਼ਾ ਹੈ ਕਿ ਅਮਰੀਕਾ ਦੇ CDCR ਜਿਹੜਾ ਡਿਪਾਰਟਮੈਂਟ ਆ ਉਹਨੇ ਦਸਤਾਰ ਤੇ ਕੇਸਾਂ ਦੇ ਨਾਲ ਡਿਊਟੀ ਕਰਨ ਤੋਂ ਪਾਬੰਦੀ ਲਾ ਦਿੱਤੀ ਹੈ ਤੇ ਇਸੇ ਬਾਬਤ ਆਪਣੇ ਨਾਲ ਸਿੱਖ ਕੋਆਲੀਸ਼ਨ ਤਰਫੋਂ ਜੁੜੇ ਸਨ ਸਹਿਜਪ੍ਰੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਸ ਮਸਲੇ ਦੇ ਵਿੱਚ ਜੋ ਡਿਪਾਰਟਮੈਂਟ ਦੀਆਂ ਜੋ ਡਾਇਰੈਕਸ਼ਨਸ ਨੇ ਉਹ ਵੀ ਦੱਸੀਆਂ ਨੇ ਤੇ ਜੋ ਅੱਗੇ ਤੋਂ ਭਾਈਚਾਰੇ ਨੂੰ ਲਾਮਬੰਦ ਕਰਨ ਦੇ ਲਈ ਜੋ ਲਾਮਬੰਦੀ ਲਈ ਜੋ ਯਤਨ ਕੀਤੇ ਜਾ ਰਹੇ ਨੇ ਉਹਨਾਂ ਬਾਬਤ ਵੀ ਜਿਹੜਾ ਚਾਨਣਾ ਜ਼ਰੂਰ ਪਾਇਆ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਿਓ ਜ਼ਰੂਰ। 3 ਤੋਂ ਲੈ ਕੇ 4 ਵਜੇ ਤੱਕ ਸਾਂਝੀ ਸਾਥ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ ਬਲਵਿੰਦਰ ਕੌਰ ਜੀ ਲੈ ਕੇ ਆਉਣਗੇ। 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ, 6 ਵਜੇ ਰਹਿਰਾਸ ਸਾਹਿਬ ਤੇ ਸ਼ਾਮ ਦੇ ਦੀਵਾਨ ਤੇ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਦੀਪਕ ਸ਼ਰਮਾ ਦੇ ਨਾਲ ਤੇ ਉਸ ਤੋਂ ਬਾਅਦ ਇੰਟਰਵਿਊਜ਼ ਤੇ ਸੌਂਗ ਜਿਹੜੇ ਨੇ ਉਹ ਪੰਜਾਬੀ ਰੇਡੀਓ USA ਤੇ ਤੁਸੀਂ ਸੁਣਦੇ ਰਹੋਗੇ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ। ਜੀ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।